के हाजिर हो चुके हैं इस मौके अपडेट अमेरिका। मेरे नाल प्रोग्राम ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 8 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਡੀ ਟੇਰਕੇਨਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰਾ, ਤਾਰ ਸਿੰਘ ਮੰਜ਼ਲ, ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਵਾਲ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਸ਼ਮਸ਼ੇਰ ਸਿੰਘ ਢੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307417605। ਊੜਾ ਨੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਸੰਪਰਕ ਇਹਨਾਂ ਦੇ ਨਾਲ ਤੁਸੀਂ ਕਰ ਸਕਦੇ ਹੋ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ 408-722-7698 ਦੇ ਉੱਤੇ ਸੰਪਰਕ ਕਰੋ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਹਰੀਕਨ ਮਿਲਟਨ ਜੋ ਆ, ਬਹੁਤ ਹੀ ਖਤਰਨਾਕ ਤੂਫਾਨ ਜੋ ਫਲੋਰੀਡਾ ਵਾਲੇ ਏਰੀਏ ਦੇ ਵਿੱਚ ਆ ਰਿਹਾ ਆ। ਕਹਿੰਦੇ ਵੀ 1921 ਤੋਂ ਬਾਅਦ ਇਸ ਮੈਗਨੀਚਿਊਡ ਦਾ, ਇਸ ਪਾਵਰ ਦਾ ਜਿਹੜਾ ਤੂਫਾਨ ਆ, ਉਹ ਫਲੋਰੀਡਾ ਦੇ ਟੈਂਪਾ ਵੇ ਵਾਲਾ ਜਿਹੜਾ ਏਰੀਆ ਆ ਉਸ ਨੂੰ ਹਿੱਟ ਕਰੂਗਾ। ਹਜੇ ਹਰੀਕਨ ਹਲੇਨ ਦੀ ਜੋ ਤਬਾਹੀ ਮਚੀ ਸੀ ਉਹ ਤਾਂ ਕਲੀਨ ਅਪ ਨਹੀਂ ਹੋਈ। ਉਹਦੇ ਵਿੱਚ ਆਪਾਂ ਨੂੰ ਪਤਾ ਵੀ 200 ਤੋਂ ਵੱਧ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈਗੀ ਆ। ਬਹੁਤ ਜ਼ਿਆਦਾ ਜਿਹੜਾ ਮਾਲੀ ਨੁਕਸਾਨ ਵੀ ਹੋਇਆ ਹੈਗਾ। ਪਰ ਜਿਹੜਾ ਹੁਣ ਹਰੀਕੇਨ ਆ ਰਿਹਾ ਆ ਫਲੋਰੀਡਾ ਦੇ ਤੱਟ ਨੂੰ ਜਿਹੜਾ ਟੱਚ ਕਰੂਗਾ, ਉਸ ਟਾਈਮ ਦੇ ਉੱਤੇ 150 ਮੀਲ ਪਰ ਆਵਰ ਦੇ ਹਿਸਾਬ ਨਾਲ, ਜੇ ਆਪਾਂ ਕਿਲੋਮੀਟਰ 'ਚ ਦੱਸੀਏ 240 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਤੇਜ਼ ਹਵਾਵਾਂ ਜਿਹੜੀਆਂ ਉਹ ਚੱਲੂਗੀਆਂ। ਸੋ ਇਹਦੇ ਨਾਲ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਕਿੰਨਾ ਕੁ ਜ਼ਿਆਦਾ ਜਿਹੜਾ ਆ ਨੁਕਸਾਨ ਹੋ ਸਕਦਾ ਹੈਗਾ ਆ। ਇਹ ਕੱਲ ਰਾਤ ਤੱਕ ਹਿੱਟ ਕਰੇਗਾ। 3.3 ਮਿਲੀਅਨ ਲੋਕ ਇਸ ਏਰੀਏ ਦੇ ਵਿੱਚ ਆਉਂਦੇ ਆ ਜਿੱਥੇ ਇਹ ਜਿਹੜਾ ਤੂਫਾਨ ਆ ਉਹ ਤਬਾਹੀ ਮਚਾ ਸਕਦਾ ਹੈਗਾ। ਬਹੁਤ ਸਾਰੇ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਹੈਗਾ, ਕਈ ਇਵੈਕੂਏਟ ਨਹੀਂ ਵੀ ਹੋ ਰਹੇ ਹੈਗੇ। ਜੇਮੀ ਹਰਨਾਂਡੇਸ, ਐਮਰਜੈਂਸੀ ਮੈਨੇਜਮੈਂਟ ਡਾਇਰੈਕਟਰ ਜੋ ਹੈਗੇ ਆ ਫਲੋਰੀਡਾ ਅਟਲਾਂਟਿਕ ਕੋਸਟ ਦੇ, ਉਹਨਾਂ ਨੇ ਇਹ ਕਿਹਾ ਆ ਵੀ 3 ਚੀਜ਼ਾਂ ਜਿਹੜੇ ਲੋਕ ਆ ਉੱਥੇ ਰਹਿੰਦੇ ਉਹਨਾਂ ਨੂੰ ਧਿਆਨ ਕਰਨਾ ਚਾਹੀਦਾ। ਆਪਣੀ ਪਲਾਨ ਬਣਾਓ ਤੇ ਐਮਰਜੈਂਸੀ ਕਿਟ ਰੈਡੀ ਰੱਖੋ, ਸਟੇ ਇਨਫੋਰਮ ਰਹੋ, ਤੇ ਜਿਨ੍ਹਾਂ ਨੂੰ ਲੱਗਦਾ ਆ ਵੀ ਉਹ ਇੱਥੋਂ ਜਾ ਸਕਦੇ ਆ ਉਹਨਾਂ ਨੂੰ ਇਮੀਡੀਏਟਲੀ ਇੱਥੋਂ ਇਸ ਏਰੀਆ ਨੂੰ ਇਵੈਕੂਏਟ ਕਰ ਦੇਣਾ ਚਾਹੀਦਾ ਹੈਗਾ। 300 ਤੋਂ ਵੱਧ ਡੰਪ ਟਰੱਕ ਜਿਹੜੇ ਪਿਛਲੇ ਤੂਫਾਨ ਆਇਆ ਸੀ ਉਹਦੇ ਵਿੱਚ ਡੰਪ ਟਰੱਕ 300 ਤੋਂ ਵੱਧ ਕੰਮ ਕਰ ਰਹੇ ਸੀ। 1200 ਤੋਂ ਵੱਧ ਲੋਡ ਜਿਹੜੇ ਉਹਨਾਂ ਨੇ ਡਿਬਰੀ ਤੇ ਹੋਰ ਜਿਹੜਾ ਉੱਥੇ ਇੰਨਾ ਕੁਛ ਟੁੱਟ ਭੱਜ ਹੋਈ ਸੀ ਉਸ ਨੂੰ ਰਿਮੂਵ ਕਰਨ ਦੇ ਵਿੱਚ ਜਿਹੜੀ ਹੈਲਪ ਕੀਤੀ ਹੈਗੀ। ਜੀ ਬਿਲਕੁਲ। ਹਰੀਕੇਨ ਮਿਲਟਨ ਜਿਹੜਾ ਬਹੁਤ ਹੀ ਇਸ ਟਾਈਮ ਖਤਰਨਾਕ ਰੁਖ ਅਖਤਿਆਰ ਜਿਹੜਾ ਉਹ ਕਰ ਲਿਆ। ਐਕਸਟ੍ਰੀਮਲੀ ਸੀਰੀਅਸ ਥ੍ਰੈਟ ਦੇ ਤੌਰ ਦੇ ਉੱਤੇ ਫਲੋਰੀਡਾ ਦੇ ਵਿੱਚ ਇਸ ਦੀ ਮਾਰ ਹੋਊਗੀ। ਸੋ ਜਿੱਦਾਂ ਕੱਲ ਵੀ ਦੱਸਿਆ ਵੀ ਜਿਹੜਾ ਇਹ ਹਰੀਕੇਨ ਮਿਲਟਨ ਦਾ ਰਸਤਾ ਆ ਇਹ ਇਹਨਾਂ ਦੇ ਟੈਂਪਾ ਬੇ ਵਾਲੇ ਪਾਸੇ ਤੋਂ ਹੁੰਦਾ ਹੋਇਆ ਔਰਲੈਂਡੋ ਵਾਲਾ ਪਾਸਾ ਦੂਜੇ ਪਾਸਿਓਂ ਦੀ ਜਿਹੜਾ ਉਹ ਲੰਘੇਗਾ। ਵੈਸਟ ਕੋਸਟ ਤੋਂ ਫਲੋਰੀਡਾ ਦੇ ਈਸਟ ਕੋਸਟ ਵੱਲ ਨੂੰ ਜਿਹੜਾ ਇਸਨੇ ਰੁਖ ਜਿਹੜਾ ਉਹ ਰੱਖਿਆ ਹੈਗਾ ਆ। ਸੋ ਜਿਹੜਾ ਦੱਸਿਆ ਜਾ ਰਿਹਾ, ਕਹਿੰਦੇ ਵੀ ਇਸ ਜਿਹੜੀ ਸੁਪਰ ਸਟਾਰਮ ਆ, ਇਸ ਦੀ ਜਿਹੜੀ ਆਈ ਆ, ਜਿਸਨੂੰ ਆਈ ਆਫ ਦਾ ਸਟਾਰਮ ਕਹਿੰਦੇ, ਉਹ ਸਿਰਫ 3 ਮੀਲ ਚੌੜੀ ਆ, ਜੋ ਕਿ ਮੀਟਰੀਓਲੋਜਿਸਟ ਦੱਸਦੇ ਆ ਵੀ ਕਾਗਜ਼ੀ ਤੌਰ ਦੇ ਉੱਤੇ ਸਭ ਤੋਂ ਖਤਰਨਾਕ ਜਿਹੜੀ ਸਥਿਤੀ ਆ ਉਹ ਬਣੂਗੀ।
ਜਦੋਂ ਹੀ ਲੈਂਡਫਾਲ ਦੇ ਲਾਗੇ ਆਊਗਾ, ਇਹ ਪਾਵਰ ਇਸ ਦੀ ਹੋਰ ਵੀ ਜ਼ਿਆਦਾ ਅੱਗੇ ਜਿਹੜੀ ਉਹ ਵੱਧ ਸਕਦੀ ਹੈ। 200 ਮੀਲ ਤੋਂ ਵੀ ਵੱਧ ਰਫ਼ਤਾਰ ਦੀਆਂ ਹਵਾਵਾਂ ਇਸ ਹਰੀਕੇਨ ਦੇ ਕਰਕੇ ਜਿਹੜੀਆਂ ਉਹ ਆ ਸਕਦੀਆਂ ਆ। ਇਸ ਤੋਂ ਇਲਾਵਾ ਇਹਦੇ ਨਾਲ ਆਲਰੇਡੀ ਸਟੇਟ ਆਫ ਐਮਰਜੈਂਸੀ ਜਿਹੜੀ ਆ ਉਹ ਘੋਸ਼ਿਤ ਕੀਤੀ ਗਈ ਆ। ਸਟਾਰਮ ਸਰਜ ਦੀ ਜਿਹੜੀ ਵਾਰਨਿੰਗ ਆ ਉਹ ਲੱਗੀ ਪਈ ਆ। ਆਲਰੇਡੀ ਮੁਲਕ ਦੇ ਵਿੱਚ ਜਿਹੜੀ ਇਸ ਤੋਂ ਪਹਿਲਾਂ ਹਰੀਕੇਨ ਨੇ ਮਚਾਈ ਤਬਾਹੀ ਆ, ਉਸ ਤੋਂ ਕਹਿੰਦੇ ਵੀ ਪੈਰਾਂ ਤੇ ਨਹੀਂ ਇਹ ਹੋਇਆ ਗਿਆ, ਤੇ ਉਸ ਤੋਂ ਦੂਰੀ ਮਾਰ ਜਿਹੜੀ ਕੁਦਰਤ ਦੀ ਉਹ ਇਸ ਟਾਈਮ ਝੱਲਣੀ ਜਿਹੜੀ ਉਹ ਪੈ ਰਹੀ ਹੈਗੀ ਆ। ਸੋ ਹਰੀਕੇਨ ਵਾਚ, ਟ੍ਰੋਪੀਕਲ ਸਟਾਰਮ ਵਾਰਨਿੰਗ, ਸਟਾਰਮ ਸਰਜ ਵਾਚ, ਇਹ ਸਾਰਾ ਕੁਝ ਜਿਹੜੇ ਆ ਫਲੋਰੀਡਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਦੱਸਿਆ ਗਿਆ ਆ। ਕਹਿੰਦੇ ਵੀ ਸਟਾਰਮ ਸਰਜ 10 ਤੋਂ 15 ਫੁੱਟ ਤੱਕ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਉੱਥੇ ਹੋ ਸਕਦੀ ਆ। ਸੋ ਇਹੀ ਨਹੀਂ ਆ ਹਰਜੋਤ ਸਿੰਘ ਜੀ ਵੀ ਇੱਕ ਪਾਸੇ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਵੀ ਦੋਨਾਂ ਹੀ ਤੱਟਾਂ ਦੇ ਉੱਤੇ ਫਲੋਰੀਡਾ ਦੇ ਵਿੱਚ ਜਿਹੜਾ ਇਸ ਦਾ ਭਾਰੀ ਨੁਕਸਾਨ ਜਿਹੜਾ ਆ ਉਹ ਹੋਵੇਗਾ। ਸੋ ਟੈਂਪਾ ਵਾਲਿਆਂ ਨੂੰ ਤੇ ਉਸਦੇ ਇਰਦ ਗਿਰਦ ਫਲੋਰੀਡਾ ਦੇ ਵਿੱਚ ਜਿੱਧਰੋਂ ਦੀ ਇਸ ਹਰੀਕੇਨ ਨੇ ਲੰਘਣਾ ਆ, ਹਾਲਾਤ ਜਿਹੜੇ ਉੱਥੇ ਖਾਸੇ ਜਿਹੜੇ ਉਹ ਮਾੜੇ ਜਿਹੜੇ ਉਹ ਹੋ ਸਕਦੇ ਆ। ਸੋ ਤੇਜ਼ ਹਵਾਵਾਂ ਆਲਰੇਡੀ ਅਜੇ ਕੱਲ ਨੂੰ ਇਸਨੇ ਹਰਜੋਤ ਸਿੰਘ ਜੀ ਹਿੱਟ ਕਰਨਾ ਆ। ਆਲਰੇਡੀ 30 ਮੀਲ ਤੱਕ ਦੀਆਂ ਜਿਹੜੀਆਂ ਤੇਜ਼ ਹਵਾਵਾਂ ਆ ਉੱਥੇ ਫਲੋਰੀਡਾ ਵਾਲਿਆਂ ਨੂੰ ਆਲਰੇਡੀ ਝੱਲਣੀਆਂ ਪੈ ਰਹੀਆਂ ਆ। ਹਰੀਕੇਨ ਕਿੱਟ ਦੀ ਤਿਆਰੀ ਉਹ ਵਿਚਾਰੇ ਕਰ ਰਹੇ ਆ। ਰਾਸ਼ਨ ਪਾਣੀ ਉਹਨਾਂ ਨੂੰ ਹਫ਼ਤੇ ਦਾ ਲਿਆ ਕੇ ਰੱਖਣ ਦੇ ਲਈ ਆਖਿਆ ਗਿਆ ਹੈਗਾ ਆ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਬਣੀ ਪਈ ਹੈ ਜੀ। ਬਿਲਕੁਲ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੀ ਇੱਕ ਜਿਹੜੀ ਕੰਪਨੀ ਆ, ਭਾਰਤੀ ਮੂਲ ਦੇ ਲੋਕਾਂ ਦੇ ਨਾਲ ਉਹ ਸੰਬੰਧਿਤ ਆ, ਤੇ ਅੱਜ ਸੈਨੋਜ਼ੇ ਮਰਕਰੀ ਨਿਊਜ਼ ਨੇ ਉਹਨਾਂ ਦੇ ਬਾਰੇ ਜਿਹੜੀ ਆ ਵੱਡੀ ਰਿਪੋਰਟ ਛਾਪੀ ਆ। ਕਹਿੰਦੇ ਬਈ ਆਪਾਂ ਇੱਥੇ ਆ ਕੇ, ਖਾਸ ਕਰਕੇ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੋਣਾ ਆ, HAF ਵਾਲੇ ਕਿੱਦਾਂ ਰੌਲਾ ਪਾਉਂਦੇ, ਹਿੰਦੂ ਅਮਰੀਕਨ ਫੈਡਰੇਸ਼ਨ ਵਾਲੇ, ਵੀ ਸਾਡੇ ਨਾਲ ਧੱਕਾ ਹੁੰਦਾ ਜੀ, ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਆ, ਝੂਠ ਬੋਲਦੇ ਆ ਸ਼ਰੇਆਮ। ਅਮਰੀਕਾ ਦੇ ਵਿੱਚ ਇੱਕ ਕੋਰਟ ਕੇਸ ਦੇ ਵਿੱਚ ਜੂਰੀ ਨੇ ਡਿਸਾਈਡ ਕੀਤਾ ਕਿੱਦਾਂ ਇਹ ਭਾਰਤੀ ਮੂਲ ਦੇ ਲੋਕਾਂ ਦੀ ਕੰਪਨੀ ਜਿਹੜੇ ਨਾਨ ਇੰਡੀਅਨਸ ਆ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਕਰਦੀ ਸੀ। ਸੋ ਅੱਜ ਮਰਕਰੀ ਨਿਊਜ਼ ਜ਼ਰੂਰ ਖੋਲਿਓ। ਮਰਕਰੀ ਨਿਊਜ਼ ਦਾ ਹੈਡਿੰਗ ਹੈਗਾ, ਪਹਿਲੇ ਪੇਜ ਤੇ ਹੀ ਆ, H1B ਵੀਜ਼ਾ, ਕੰਪਨੀ ਸਪਲਾਈਂਗ ਥਾਊਜ਼ੈਂਡਸ ਆਫ ਟੈਕ ਵਰਕਰਸ ਟੂ ਸਿਲੀਕਨ ਵੈਲੀ, discriminated against non-Indians, URI finds. Non-Indians benched, then fired, lawsuit claims. ਕਹਿੰਦੇ ਵੀ ਜਿਹੜੇ H1B ਵੀਜ਼ੇ ਦੇ ਉੱਤੇ ਲੋਕਾਂ ਨੂੰ ਹਾਇਰ ਕਰਦੀ ਸੀ ਕੰਪਨੀ, ਉਹ ਜਿਹੜੇ ਭਾਰਤੀ ਮੂਲ ਦੇ ਲੋਕ ਨਹੀਂ ਹੁੰਦੇ ਸੀ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਕਰਦੀ ਸੀ ਤੇ ਉਹਨਾਂ ਨੂੰ ਉਹ ਜੌਬ ਤੋਂ ਕੱਢ ਦਿੰਦੀ ਸੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿਲੀਕਨ ਵੈਲੀ ਦੀ ਜਿਹੜੀ ਟੈਕਨੋਲੋਜੀ ਇੰਡਸਟਰੀ ਆ ਤੇ ਹੋਰ ਜਿਹੜੇ ਬੇ ਏਰੀਏ ਦੇ EMPLOYERS ਆ, ਉਹਨਾਂ ਦੇ ਨਾਲ ਸ਼ਰੇਆਮ ਡਿਸਕ੍ਰਿਮੀਨੇਸ਼ਨ ਕੀਤੀ ਗਈ ਪਈ। ਉਹ ਭਾਰਤੀ ਮੂਲ ਦੇ ਲੋਕ ਨਹੀਂ ਹੈਗੇ, ਨਾਨ ਇੰਡੀਅਨਸ ਹੈਗੇ ਆ। ਇਹ ਜੂਰੀ ਨੇ ਡਿਸਾਈਡ ਕੀਤਾ ਆ। ਕੋਗਨੀਜ਼ੈਂਟ ਇਹ ਕੰਪਨੀ ਆ, ਸਾਰਿਆਂ ਨੂੰ ਪਤਾ, ਬੜੀ ਵੱਡੀ ਕੰਪਨੀ ਆ। ਚੇਨਈ ਦੇ ਵਿੱਚ, ਚੇਨਈ 'ਚ ਇਹ ਫਾਊਂਡ ਕੀਤੀ ਗਈ ਸੀ, ਤੇ ਨਵਾਂ ਜਿਹੜਾ ਇਹਦਾ ਹੈੱਡਕੁਆਟਰ ਆ ਉਹ ਨਿਊ ਜਰਸੀ ਦੇ ਵਿੱਚ ਆ। ਤੇ ਫਰਾਈਡੇ ਨੂੰ, ਪਿਛਲੇ ਫਰਾਈਡੇ ਕਲਾਸ ਐਕਸ਼ਨ ਲਾਸੂਟ ਜਿਹੜਾ ਆ ਉਹ ਸੀਗਾ, ਉਹ ਜਦੋਂ ਫਾਈਲ ਕੀਤਾ ਗਿਆ ਸੀ, ਉਸ ਤੋਂ ਬਾਅਦ ਹੁਣ ਜਿਹੜਾ ਯੂਰੀ ਨੇ ਡਿਸਾਈਡ ਕੀਤਾ ਉਹਦੇ ਵਿੱਚ ਕਹਿੰਦੇ ਪਈ H1B ਵੀਜ਼ਾ ਪ੍ਰੋਸੈਸ ਨੂੰ ਟੋਟਲੀ ਅਬਿਊਜ਼ ਕੀਤਾ ਗਿਆ, ਗਲਤ ਯੂਜ਼ ਕੀਤਾ ਗਿਆ। ਜਦੋਂ ਗੋਰੇ ਮੂਲ ਦੇ ਲੋਕ ਜਾਂ ਹੋਰ ਰੌਲਾ ਪਾਉਂਦੇ ਆ ਵੀ ਦੇਖੋ ਜੀ ਆ ਕਿੱਦਾਂ ਹੇਰਾ ਫੇਰੀ ਕਰਦੇ ਆ, ਤੁਸੀਂ ਦੇਖਿਆ ਹੋਣਾ ਮੋਸਟਲੀ ਫਿਰ ਬਾਰਡਰ ਦੇ ਉੱਤੇ ਆ ਜਾਂਦਾ, ਬਾਰਡਰ ਤੋਂ ਏਦਾਂ ਹੋਈ ਆ, ਇੰਨੇ ਲੋਕ ਇਲੀਗਲੀ ਆ ਗਏ। ਹੁਣ ਆ ਲੀਗਲੀ ਤਰੀਕੇ ਨਾਲ ਵੀ ਤੁਹਾਡੇ ਸਾਹਮਣੇ ਦੇਖ ਲਓ ਵੀ ਜੋ ਕਰਦੇ ਸੀ ਤਾਂ ਇਹਨਾਂ ਨੇ ਕਿੰਨੀ ਜ਼ਿਆਦਾ ਜਿਹੜੀ ਆ ਧੱਕਾ ਕੀਤਾ ਆ ਨਾਨ ਇੰਡੀਅਨਸ ਲੋਕਾਂ ਦੇ ਨਾਲ, ਉਹਨਾਂ ਨੂੰ ਕੱਢਦੇ ਰਹੇ ਹੈਗੇ ਆ। ਕਹਿੰਦੇ ਵੀ US ਬੋਰਨ ਵਰਕਰਸ, ਜਿਹੜੇ ਅਮਰੀਕਾ ਦੇ ਜੰਮੇ ਹੋਏ ਕਾਮੇ ਜਿਹੜੇ ਵਰਕਰਸ ਆ, ਉਹਨਾਂ ਨੂੰ ਕਾਕੇਸ਼ੀਅਨ ਕਰਕੇ ਵੀ ਦੱਸਿਆ ਗਿਆ ਆ, ਉਹਨਾਂ ਦੇ ਨਾਲ ਹੀ ਧੱਕਾ ਕੀਤਾ ਗਿਆ, ਉਹਨਾਂ ਨੂੰ ਹੀ ਕੱਢਿਆ ਗਿਆ। ਸੋ ਬਾਰਟਿਨ ਪੀਰੋਮੋਨੀਅਨ ਕੈਲੀਫੋਰਨੀਆ ਦਾ ਇੱਕ, ਕ੍ਰਿਸਟੀ ਪਾਮਰ ਐਰੀਜ਼ੋਨਾ ਤੋਂ, ਐਡਵਰਡ ਕਾਕਸ ਟੈਕਸਸ ਤੋਂ, ਇਹਨਾਂ ਨੇ ਇਸ ਜਿਹੜੀ ਕੋਗਨੀਜ਼ੈਂਟ ਕੰਪਨੀ ਆ
ਇਸ ਕੰਪਨੀ ਨੂੰ 2017 ਦੇ ਵਿੱਚ ਲਾਸ ਐਂਜਲਸ ਦੇ ਵਿੱਚ US ਦੀ ਜਿਹੜੀ ਡਿਸਟ੍ਰਿਕਟ ਕੋਰਟ ਆ ਉੱਥੇ ਲਾ ਸੂਟ ਫਾਈਲ ਕੀਤਾ ਸੀ। ਇਸ ਤੋਂ ਬਿਨਾਂ ਇੱਕ ਹੋਰ ਪਲੈਂਟੀਫ ਜਿਹੜਾ ਕਾਕੇਜ਼ੀਅਨ ਆ, ਆਪਾਂ ਗੋਰਾ ਹੀ ਕਹਿ ਸਕਦੇ ਆ, ਜੀਨ ਕਲੌਡੇ ਫ੍ਰੈਂਚਿਟੀ, ਗ੍ਰੀਨ ਕਾਰਡ ਹੋਲਡਰ, ਉਹ ਫਰਾਂਸ ਤੋਂ ਸੀ। ਉਹ ਵੀ ਇਸ ਲਾ ਸੂਟ ਦੇ ਵਿੱਚ ਜੁਆਇਨ ਕੀਤੀ ਸੀ ਵੀ ਮੇਰੇ ਨਾਲ ਵੀ ਜਿਹੜਾ ਧੱਕਾ ਕੀਤਾ ਗਿਆ। ਲਾ ਸੂਟ ਦੇ ਵਿੱਚ ਇਹ ਕਲੇਮ ਕੀਤਾ ਗਿਆ ਸੀ ਵੀ ਜਿਹੜੀ ਕੌਗਨੀਜ਼ੈਂਟ ਕੰਪਨੀ ਹੈਗੀ ਆ, ਇਹਨਾਂ ਨੇ ਨਾਨ ਇੰਡੀਅਨ ਵਰਕਰਸ ਜਿਹੜੇ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਜੌਬ ਦੇ ਵਿੱਚੋਂ ਕੱਢਿਆ। ਜੀ ਬਿਲਕੁਲ। ਸੋ ਹਰਜੋਤ ਸਿੰਘ ਜੀ, ਇਹ ਜਿਹੜਾ ਇਸ ਟਾਈਮ ਆਪਣੇ ਸਾਹਮਣੇ ਆ, ਇਹ ਵੱਡੀ ਜਿਹੜੀ ਚੀਜ਼ ਇਸ ਟਾਈਮ ਵਾਪਰੀ ਆ ਵੀ H1B ਵੀਜ਼ੇ ਵਾਲਿਆਂ ਨੂੰ ਹੋ ਸਕਦਾ ਵੀ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਈ ਜਾਂਦੇ ਹੋਣ, ਇਸੇ ਵਾਲਿਆਂ ਨੂੰ ਜਿਹੜਾ ਉਹ ਮੌਕਾ ਜਿਹੜਾ ਉਹ ਨਾ ਦਿੱਤਾ, ਜਿਹੜਾ ਉਹ ਜਾ ਰਿਹਾ ਹੋਵੇ। ਹੁਣ ਕੌਗਨੀਜ਼ੈਂਟ ਵਾਲੇ ਤਾਂ ਕਹਿੰਦੇ ਆ ਵੀ ਅਸੀਂ ਨਿਰਾਸ਼ ਹਾਂ ਇਸ ਫੈਸਲੇ ਤੋਂ, ਪਰ ਇਹ ਚੀਜ਼ ਜਿਹੜੀ ਉਹ ਵਾਪਰ ਰਹੀ ਹੈ। ਫੈਡਰਲ ਡਾਟਾ ਜਿਹੜਾ ਉਹ ਇਹ ਦੱਸ ਰਿਹਾ ਆ ਵੀ H1B ਉਹਨਾਂ ਨੇ ਸੈਂਕੜੇ ਹੀ ਭਾਰਤੀ ਨਾਗਰਿਕਾਂ ਦੇ ਲਈ ਵੇਰੀਏ 'ਚ ਹਰ ਸਾਲ ਉਹਨਾਂ ਨੇ ਲਏ ਸੀਗੇ। ਹਾਰਵਰਡ ਦੇ ਜਿਹੜੇ ਪ੍ਰੋਫੈਸਰ ਜਿਹੜੇ ਵੀਜ਼ੇ ਨੂੰ ਯੂਜ਼ ਕਰਦੇ ਆ, ਤੇ ਡਾਟਾ 2023 ਦਾ ਇਹ ਦੱਸਦਾ ਵੀ ਕੌਗਨੀਜ਼ੈਂਟ ਨੇ H1B ਜਿਹੜੇ ਹੋਲਡਰਸ ਆ ਉਹਨਾਂ ਨੂੰ ਵੇਰੀਏ ਦੇ EMPLOYE ਬਣਾ ਲਿਆ, ਚਾਹੇ ਉਹ ਗੂਗਲ ਲਈ ਕੰਮ ਕਰ ਰਹੇ ਸੀ, ਮੈਟਾ ਲਈ, ਐਪਲ ਲਈ, PG&E ਲਈ, ਕਾਈਜ਼ਰ ਲਈ ਜਾਂ ਵਾਲਮਾਰਟ ਦੇ ਲਈ। ਸੋ ਕਹਿੰਦੇ H1B ਇਸ ਟਾਈਮ ਇੱਕ ਪੋਲੀਟੀਕਲ ਫਲੈਸ਼ ਪੁਆਇੰਟ ਵੀ ਜਿਹੜਾ ਨਾਲ ਦੇ ਨਾਲ ਬਣਿਆ ਪਿਆ ਹੈਗਾ। ਟੈਕ ਇੰਡਸਟਰੀ ਲਗਾਤਾਰ ਲੌਬੀ ਜਿਹੜੀ ਉਹਦਾ ਕਰਦੀ ਆ ਵੀ ਜਿਹੜਾ 85,000 ਦਾ ਕੈਪ ਆ ਉਸ ਨੂੰ ਵਧਾਇਆ ਜਿਹੜਾ ਉਹ ਜਾਵੇ। ਪਰ ਹਰ ਇੱਕ H1B ਵੀਜ਼ਾ ਦੇ ਲਈ ਪਹਿਲਾਂ ਜੇ ਕੋਈ ਕੰਪਨੀ ਹਾਇਰ ਕਰਦੀ ਆ ਤੇ ਉੱਥੇ ਉਹਨਾਂ ਨੂੰ ਅਮਰੀਕਨ ਲੋਕਾਂ ਨੂੰ ਜਿਹੜੇ ਇੱਥੇ ਹੈਗੇ ਆ, ਜਿਹੜੇ ਇੱਥੇ ਦੇ ਵਸਨੀਕ ਆ, ਉਹਨਾਂ ਨੂੰ ਮੌਕਾ ਦੇਣਾ ਪੈਂਦਾ ਆ ਵੀ ਭਾਈ ਤੁਹਾਨੂੰ ਜਿਹੜਾ ਆ ਇਹ ਜੌਬ ਦੇ ਲਈ ਆ, ਜੇ ਇੰਟਰਵਿਊ ਕੀਤੀ ਆ ਕਿਸੇ ਨੂੰ, ਫਿਰ ਉਹ ਤੁਹਾਨੂੰ ਜਿਹੜਾ ਕਈ ਕੁਛ ਜਿਹੜਾ ਇਸ ਦੇ ਵਿੱਚ ਦੱਸਣਾ ਪੈਂਦਾ ਹੈ। ਪਰ ਕੌਗਨੀਜ਼ੈਂਟ ਵਾਲਿਆਂ ਨੇ ਇੰਟਰਨਲੀ ਇੱਕ ਹਿਸਾਬ ਦੇ ਨਾਲ ਇਹ ਜਿਹੜੀ ਕੰਪਨੀ ਆ ਉਹਨਾਂ ਨੇ ਇਸ ਤਰੀਕੇ ਦੇ ਨਾਲ ਜਿਹੜਾ ਇਹ ਕੰਮ ਵਰਤਿਆ। ਕੌਗਨੀਜ਼ੈਂਟ ਨਹੀਂ, ਮੈਂ ਕੌਗਨੀਜ਼ੈਂਟ ਵਰਗੀ ਜਿਹੜੀ ਆ ਉਸ ਦੇ ਉਲਟੀ ਇਨਫੈਕਟ ਜਿਹੜੀ ਇਹ ਕੰਪਨੀ ਦੇ ਉਲਟ ਆਇਆ ਫੈਸਲਾ ਚੇਨਈ 'ਚ ਜਿਹੜੀ ਬਣੀ ਸੀ ਵੀ ਬੈਂਚ ਕਰਕੇ ਬਾਅਦ ਦੇ ਵਿੱਚ ਇਹਨਾਂ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਤੋੜ ਦਿੱਤਾ ਜਾਂਦਾ ਹੈ। ਜਿਨ੍ਹਾਂ ਦੇ ਵੀ ਲੋਕ IT ਸੈਕਟਰ 'ਚ ਆ ਉਹ ਜਾਣਦੇ ਹੋਣਗੇ ਟਰਮ, ਯਾਰ ਮੈਂ ਅੱਜ ਕੱਲ੍ਹ ਬੈਂਚ ਤੇ ਆ। ਸੋ ਉਹਦਾ ਮਤਲਬ ਇਹ ਹੁੰਦਾ ਵੀ ਮੈਨੂੰ ਕੋਈ ਵੀ ਜਿਹੜਾ ਪ੍ਰੋਜੈਕਟ ਆ ਉਹ ਸਾਈਨ ਨਹੀਂ ਹੋਇਆ, ਪਰ ਕੰਪਨੀ ਦਾ ਮੈਂ ਹਾਲ ਦੀ ਘੜੀ EMPLOYE ਆ। ਸੋ ਇਹਨਾਂ ਨੇ ਇਹ ਜਿਹੜਾ ਇੱਕ ਰੂਪ ਅਖਤਿਆਰ ਕੀਤਾ ਵੀ ਭਾਈ ਤੁਹਾਨੂੰ ਬੈਂਚ ਤੇ ਪਾ ਕੇ ਜਿਹੜੇ US ਸਿਟੀਜ਼ਨ EMPLOYEਜ਼ ਆ ਉਹਨਾਂ ਨੂੰ ਬੈਂਚ ਤੇ ਪਾ ਕੇ ਇਵੈਂਚੁਅਲੀ ਬਾਹਰ ਜਿਹੜਾ ਉਹ ਤੋੜ ਦਿੱਤਾ ਗਿਆ। ਰੀਜ਼ਨ ਇਹਦੇ ਵਿੱਚ ਇੱਕ ਇਹ ਵੀ ਆ ਜੋ ਸੀ ਵੀ ਜਿਹੜਾ US ਦਾ ਸਿਟੀਜ਼ਨ ਆ ਜਾਂ ਇੱਥੇ ਰਹਿਣ ਵਾਲਾ ਆ, ਉਹਦੀ ਤਨਖਾਹ ਉਹਨਾਂ ਨੂੰ ਕਾਫੀ ਵੱਧ ਦੇਣੀ ਪੈਂਦੀ ਆ। ਜਦ ਇੰਡੀਆ ਤੋਂ ਲੈ ਕੇ ਆਉਂਦੇ ਆ ਤੇ ਉਹਨਾਂ ਨੂੰ ਫਿਰ ਉਹਦੇ ਡਿਸਪ੍ਰੋਪੋਰਸ਼ਨੇਟਲੀ ਕਾਫੀ ਘੱਟ ਜਿਹੜੀ ਉਹ ਤਨਖਾਹ ਜਿਹੜੀ ਉਹ ਦੇਣੀ ਪੈਂਦੀ ਆ। ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਜੇ ਜੌਬ ਦੇ ਵਿੱਚ ਉਹ ਇਸ ਤਰੀਕੇ ਦੇ ਨਾਲ ਕਰ ਰਹੇ ਹੋਣਗੇ ਤੇ ਜਿਹੜੀ ਸਿਸਕੋ ਦੇ ਵਿੱਚ ਰੌਲਾ ਪਿਆ ਸੀਗਾ ਜਾਤ ਦੇ ਆਧਾਰ ਵਾਲਾ, ਉਹ ਵੀ ਕਿਤੇ ਨਾ ਕਿਤੇ ਉਸ ਦੇ ਵਿੱਚ ਜਿਹੜੀ ਸੱਚਾਈ ਹੋਣੀ ਆ ਵੀ ਭਾਈ ਉਹ ਕਿਸ ਤਰੀਕੇ ਦੇ ਨਾਲ ਡਿਸਕ੍ਰਿਮੀਨੇਟ ਕਰਦੇ ਰਹੇ ਨੇ। ਜੀ ਸੋ ਬਿਲਕੁਲ, ਪਾਮਰ ਜੋ ਪਰਸਨ ਆ ਜਿਸ ਨੇ ਇਹ ਲਾ ਸੂਟ ਵੀ ਫਾਈਲ ਕੀਤਾ ਸੀ, ਜਿਹੜੇ 4 ਜਣੇ ਮੈਂ ਤੁਹਾਨੂੰ ਦੱਸੇ ਆ ਉਹਨਾਂ ਦੇ ਵਿੱਚੋਂ ਇੱਕ ਆ, ਉਹਨਾਂ ਨੇ ਇਹ ਕਿਹਾ ਵੀ ਉਸ ਨੂੰ ਰਿਪੀਟਡਲੀ ਰਿਮੂਵ ਕੀਤਾ ਗਿਆ ਵੱਖ-ਵੱਖ ਪ੍ਰੋਜੈਕਟਸ ਤੋਂ, ਵੀ ਉਹਨੂੰ ਬਾਹਰ ਕੱਢ ਦਿੱਤਾ ਗਿਆ। ਉਹਦੀ ਜਗ੍ਹਾ ਦੇ ਉੱਤੇ ਇੰਡੀਅਨ ਵਰਕਰ ਜਿਹੜੇ ਆ ਉਹਨਾਂ ਨੂੰ ਜਿਹੜਾ ਉੱਥੇ ਲਾਇਆ ਤੇ ਉਹਨੂੰ ਫੋਰਸਫੁਲੀ ਟੂਸਾਨ ਐਰੀਜ਼ੋਨਾ ਤੋਂ ਕੈਲੀਫੋਰਨੀਆ ਵੀ ਜਿਹੜਾ ਆ ਮੂਵ ਕਰ ਦਿੱਤਾ ਗਿਆ। ਪਾਮਰ ਨੇ ਇਹ ਵੀ ਕਲੇਮ ਕੀਤਾ ਵੀ ਡੈਲੀਬਰੇਟਲੀ ਜਾਣ-ਬੁੱਝ ਕੇ ਉਸ ਨੂੰ ਜਿਹੜੀਆਂ ਕੰਪਨੀ ਦੀਆਂ ਮੀਟਿੰਗਸ ਆ ਉਹਦੇ ਵਿੱਚੋਂ ਬਾਹਰ ਰੱਖਿਆ ਗਿਆ ਤੇ ਇੰਡੀਅਨ ਮੈਨੇਜਰਸ ਨੂੰ ਉੱਥੇ ਇਨਵਾਈਟ ਕੀਤਾ ਗਿਆ। ਜਦ ਉਹ ਕਹਿੰਦੀ ਵੀ ਮੈਂ ਮੈਨੇਜਰਸ ਦੇ ਨਾਲ ਗੱਲਬਾਤ ਕੀਤੀ ਤੇ ਮੇਰੇ ਨਾਲ ਧੱਕਾ ਹੋ ਰਿਹਾ, ਤੁਸੀਂ ਡਿਸਕ੍ਰਿਮੀਨੇਸ਼ਨ ਕਰ ਰਹੇ ਆ, ਤੇ ਉਹ ਕਹਿੰਦੀ ਵੀ ਉਹਨਾਂ ਨੇ ਆਪਣੀ ਬੈਕਸ ਆ ਮੇਰੇ ਵੱਲ ਟਰਨ ਕਰ ਦਿੱਤੀ, ਵੀ ਮੇਰੀ ਸੁਣੀ ਨਹੀਂ ਗੱਲ ਕੋਈ ਵੀ, ਤੇ ਉਸਨੇ ਜਿਹੜਾ ਆ ਡਿਸਕ੍ਰਿਮੀਨੇਸ਼ਨ ਦਾ ਕੇਸ ਫਾਈਲ ਕੀਤਾ ਤੇ 2016 ਚ ਰਿਜ਼ਾਈਨ ਕਰ ਦਿੱਤਾ। ਸੋ ਬਹੁਤ ਸਾਰੇ ਸਾਡੇ ਸਰੋਤੇ ਸੋਚਦੇ ਹੋਊਗੇ ਵੀ ਨਹੀਂ ਜੀ, ਉਹ ਭਾਰਤੀ ਮੂਲ ਦੇ ਲੋਕ ਜਿਹੜੇ ਆਉਂਦੇ ਆ H1 ਵੀਜ਼ੇ ਤੇ ਬਹੁਤ ਹਾਈਲੀ ਕੁਆਲੀਫਾਈਡ ਆ, ਹੋ ਸਕਦਾ ਇਹ ਜਿਹੜੀ ਬੀਬੀ ਨੇ ਲਾ ਸੂਟ ਫਾਈਲ ਕੀਤਾ ਸੀ ਉਹ ਇਦਾਂ ਨਹੀਂ। ਹੁਣ ਸੁਣਿਓ ਅੱਗੇ, ਫ੍ਰਾਂਚਿਟੀ ਇੱਕ PhD ਆ ਕੰਪਿਊਟਰ ਸਾਇੰਸ, ਉਸ ਨੂੰ 2007 ਦੇ ਵਿੱਚ ਹਾਇਰ ਕੀਤਾ ਗਿਆ। 9 ਸਾਲ ਉਹ ਕੌਗਨੀਜ਼ੈਂਟ ਜੋ ਕੰਪਨੀ ਆ ਉੱਥੇ ਐਜ਼ ਏ ਡਾਇਰੈਕਟਰ ਐਗਜ਼ੀਕਿਊਟਿਵ ਇਸ ਕੰਪਨੀ ਦੇ ਉੱਤੇ ਰਹੀ।
ਉਹ ਕਹਿੰਦੀ ਵੀ ਮੈਨੂੰ ਸ਼ਰੇਆਮ ਪਤਾ ਵੀ ਇਹ ਜਾਣ ਬੁੱਝ ਕੇ ਇਹਨਾਂ ਨੇ ਜਿਹੜੇ ਭਾਰਤੀ ਮੂਲ ਦੇ ਲੋਕ ਆ ਇੰਡੀਅਨਸ, ਉਹਨਾਂ ਨੂੰ ਪ੍ਰੈਫਰੈਂਸ ਦੇ ਆਧਾਰ ਦੇ ਉੱਤੇ ਵੀਜ਼ੇ ਦਿੱਤੇ। ਇਹ ਲਾ ਸੂਟ ਦੇ ਵਿੱਚ ਉਸਨੇ ਇਨਕਲੂਡ ਕੀਤਾ। ਤੇ ਕਹਿੰਦੀ ਵੀ ਜਦੋਂ ਉਸਨੇ ਉਹ ਕਹਿੰਦਾ ਆ ਵੀ ਜਦੋਂ ਉਸਨੇ ਸਿਕਿਉਰ ਕੀਤਾ ਨਿਊ ਬਿਜ਼ਨਸ ਫॉर द ਕੰਪਨੀ, ਉਹਦੇ ਮੈਨੇਜਰ ਜਾਂ ਉਹਦਾ ਜਿਹੜਾ ਸਟਾਫ ਆ ਉਹ ਉਹਨਾਂ ਪ੍ਰੋਜੈਕਟਸ ਦੇ ਉੱਤੇ ਭਾਰਤੀ ਮੂਲ ਦੇ ਲੋਕਾਂ ਨੂੰ ਪ੍ਰੈਫਰੈਂਸ ਦੇ ਕੇ ਜਿਹੜੇ ਆ ਇੰਪਲਾਈ ਕਰਦਾ ਸੀਗਾ। ਤੇ ਮਿਸਟਰ ਫਰੈਂਚੀਟੀਜ਼ ਦਾ ਜਿਹੜਾ ਗਰੁੱਪ ਸੀ ਉਹ ਜਦ ਕਿ ਆਲਰੇਡੀ ਉਹ USA ਦੇ ਵਿੱਚ ਉਹਦਾ ਗਰੁੱਪ ਅਵੇਲੇਬਲ ਸੀ ਤੇ ਉਹਨਾਂ ਨੂੰ H1 ਵੀਜ਼ੇ ਦੀ ਜ਼ਰੂਰਤ ਨਹੀਂ ਸੀ ਹੋਰ ਲੋਕਾਂ ਨੂੰ ਲਿਆਉਣ ਲਈ, ਕਿਉਂਕਿ ਉਹ ਘੱਟ ਪੈਸੇ ਤੇ ਲਿਆਉਂਦੇ ਸੀ ਤੇ ਪਲੱਸ ਭਾਰਤੀ ਮੂਲ ਦੇ ਲੋਕਾਂ ਨੂੰ ਹੀ ਪ੍ਰੈਫਰੈਂਸ ਦਿੰਦੇ ਸੀ। ਇਸ ਕਰਕੇ ਉਹ ਜਿਹੜੇ ਆ ਉਹਨਾਂ ਨੂੰ ਉਹ ਪ੍ਰੋਜੈਕਟ ਦਿੱਤੇ ਗਏ। ਫ੍ਰਾਂਚੀਟੀ ਜਿਹੜਾ ਮਿਸਟਰ ਫ੍ਰਾਂਚੀਟੀ ਆ ਉਸ ਨੂੰ 2016 ਦੇ ਵਿੱਚ ਫਾਇਰ ਕਰ ਦਿੱਤਾ ਗਿਆ। ਉਸ ਟਾਈਮ ਦੇ ਉੱਤੋਂ ਜਦੋਂ ਉਸ ਨੂੰ ਧੱਕੇ ਦੇ ਨਾਲ ਕਿਹਾ ਗਿਆ ਵੀ ਜਿਹੜੇ ਇਹ ਫਰੋਜੂਲੈਂਟ ਇਨਵੀਟੇਸ਼ਨ ਲੈਟਰਸ ਆ H1B ਵੀਜ਼ਾ ਐਪਲੀਕੇਸ਼ਨ ਦੇ ਸਪੋਰਟਿੰਗ ਡਾਕੂਮੈਂਟਸ ਹੁੰਦੇ ਹੈਗੇ ਆ, ਉਹਨਾਂ ਦੇ ਉੱਤੇ ਸਾਈਨ ਕਰ ਉਹਨਾਂ ਜੌਬਸ ਦੇ ਲਈ ਜਿਹੜੀਆਂ ਜੌਬਸ ਐਗਜ਼ਿਸਟਿੰਗ ਨਹੀਂ ਕਰਦੀਆਂ ਹੈਗੀਆਂ। ਉਹ ਕਹਿੰਦਾ ਮੈਨੂੰ ਹੀ ਵਰਤਣ ਦੀ ਕੋਸ਼ਿਸ਼ ਕਰਦੇ ਸੀਗੇ। ਤੇ ਇਹ ਜਿਹੜੇ ਫਰੋਜੂਲੈਂਟ ਲੈਟਰਸ ਹੈਗੇ ਆ ਇਹ ਕੌਗਨੀਜ਼ੈਂਟ ਕੰਪਨੀ ਜਿਹੜੀ ਆ ਉਹਦੀ ਸਕੀਮ ਦਾ ਇੱਕ ਹਿੱਸਾ ਸੀ ਕਿ ਵੱਡੀ ਗਿਣਤੀ ਦੇ ਵਿੱਚ ਅਸੀਂ H1B ਵੀਜ਼ਾ ਜਿਹੜੇ ਵਰਕਰਸ ਆ ਉਹ ਭਾਰਤ ਤੋਂ ਇੱਥੇ ਲੈ ਕੇ ਆਈਏ ਤੇ ਉਹਨਾਂ ਨੂੰ ਹੀ ਪ੍ਰੈਫਰੈਂਸ ਦੇ ਆਧਾਰ ਦੇ ਉੱਤੇ ਇੱਥੇ ਜਿਹੜੀਆਂ ਨੌਕਰੀਆਂ ਦਿੱਤੀਆਂ ਜਾਣ। ਸੋ ਬਹੁਤ ਸਾਰੇ ਜਿਹੜੇ ਕੌਗਨੀਜ਼ੈਂਟ ਦੇ US ਦੀ ਵਰਕਫੋਰਸ ਆ ਉਹ ਵੀਜ਼ਾ ਦੇ ਉੱਤੇ ਆ ਤੇ ਮੈਜੋਰਟੀ ਜਿਹੜੇ ਹੈਗੇ ਆ ਜੌਬਸ ਦੇ ਵਿੱਚ ਕਹਿੰਦੇ ਭਈ ਬਹੁਤ ਸਾਰੇ ਕੈਪੇਬਲ ਵੀ ਹੈਗੇ ਆ, ਕੁਆਲੀਫਾਈਡ ਵੀ ਹੈਗੇ ਆ, ਪਰ ਪ੍ਰੋਬਲਮ ਇਹ ਆ ਭਈ ਤੁਸੀਂ ਜਿਹੜੇ ਇੱਥੇ ਦੇ ਬੋਰਨ ਲੋਕ ਆ ਜਾਂ ਜਿਹੜੇ ਹਾਈਲੀ ਕੁਆਲੀਫਾਈਡ ਸੀ ਉਹਨਾਂ ਨੂੰ ਪਤਾ ਵੀ ਉਹਨਾਂ ਨੂੰ ਤਨਖਾਹਾਂ ਜਾਣੀਆਂ ਜ਼ਿਆਦਾ ਦੇਣੀਆਂ ਪੈਣੀਆਂ, ਉਹਨਾਂ ਨੂੰ ਸਾਈਡ ਤੇ ਪਾਸੇ ਰੱਖ ਕੇ ਉਹਨਾਂ ਨੂੰ ਫਾਇਰ ਕਰਕੇ ਤੁਸੀਂ H1B ਵੀਜ਼ਾ ਜਿਹੜਾ ਆ ਉਸ ਨੂੰ ਜਿਹੜਾ ਆ ਮਿਸਯੂਜ਼ ਕੀਤਾ ਹੈਗਾ। ਯੂਰੀ ਨੇ ਰეკਮੈਂਡ ਕੀਤਾ ਆ ਕੋਰਟ ਦੇ ਵਿੱਚ ਜਿਹੜੀ ਕੌਗਨੀਜ਼ੈਂਟ ਕੰਪਨੀ ਆ ਉਹਦੇ ਤੇ ਪੁਨਿਟਿਵ ਜਿਹੜੇ ਡੈਮੇਜਸ ਆ ਉਹ ਲਾਏ ਜਾਣ। ਬਿਲਕੁਲ। ਸੋ ਜਿਹੜੀ ਕੌਗਨੀਜ਼ੈਂਟ ਦੀ ਸਕੀਮ ਇਹੀ ਸੀ, H1 ਤੇ ਬੰਦੇ ਨਕਲੀ ਲੈਟਰਾਂ ਦੇ ਉੱਤੇ ਬੁਲਾਈ ਜਾਓ, ਅਮਰੀਕੀ ਲੋਕਾਂ ਨੂੰ ਇੱਥੋਂ ਬਾਹਰ ਕੱਢ ਕੇ ਉਹਨਾਂ ਦੀ ਥਾਂ ਤੇ ਇਹਨਾਂ ਨੂੰ ਇੱਥੇ ਜਿਹੜਾ ਹਾਇਰ ਕਰੀ ਜਾਓ। ਤੇ ਉਹੀ ਚੀਜ਼ ਜਿਹੜਾ ਮਿਸਟਰ ਫ੍ਰਾਂਚੀਟੀ ਤੇ ਜਿਹੜੀ ਬੀਬੀ ਪਾਲਮਰ ਆ ਉਹਨਾਂ ਨੇ ਇਸ ਦੇ ਵਿੱਚ ਦੱਸਿਆ। ਦੇਖੋ ਉਹਨਾਂ ਤੋਂ ਹੀ ਗਲਤ ਕੰਮ ਜਿਹੜਾ ਉਹ ਕਰਵਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਸੀ। ਇਵੈਂਚੁਅਲੀ ਉਹਨੇ ਵੀ ਅੱਕ ਕੇ ਫਿਰ ਇਹ ਲਾਸੂਟ ਦੇ ਵਿੱਚ ਆਪਣਾ ਨਾਮ ਦਰਜ ਕਰਾਇਆ। ਉਹਨੇ ਦੇਖਿਆ ਵੀ ਯਾਰ ਮੇਰੇ ਸਾਥੀਆਂ ਦੇ ਨਾਲ ਤਾਂ ਇਹ ਕੁਝ ਹੋ ਰਿਹਾ, ਇਵੈਂਚੁਅਲੀ ਉਹਦੇ ਨਾਲ ਵੀ ਉਹੀ ਕੁਝ ਹੋਇਆ ਪਿਆ। ਜਦ ਕਿ ਉਹਦੇ ਅੰਡਰ ਕੰਮ ਕਰਨ ਵਾਲੇ ਜਿਹੜੇ ਇੱਥੋਂ ਦੇ ਰਹਿਣ ਵਾਲੇ ਲੋਕ ਸੀਗੇ, ਜਿਹੜੇ US ਵਾਲੇ ਸੀਗੇ, ਉਹ ਕੰਮ ਦੇ ਲਈ ਅਵੇਲੇਬਲ ਹੁੰਦੇ ਸੀ, ਪਰ ਫਿਰ ਵੀ ਕੌਗਨੀਜ਼ੈਂਟ ਜਿਹੜੀ ਉਹ ਨਕਲੀ ਜੌਬ ਜਿਹੜੀ ਉਹ ਕ੍ਰੀਏਟ ਕਰਕੇ ਕਹਿ ਲਓ ਦਿਖਾ ਕੇ ਤੇ ਉਹਨਾਂ ਨੇ ਇਸ ਤਰੀਕੇ ਦੇ ਨਾਲ H1B ਵੀਜ਼ੇ ਜਿਹੜੇ ਉਹ ਲਏ। ਭੰਡਾਰਾਂ ਦੇ ਭੰਡਾਰ ਜਿਹੜੇ ਉਹ ਲੈ ਕੇ ਤੇ ਇੱਥੇ ਜਿਹੜੇ ਉਹ ਇਕੱਲੇ ਇੱਕ ਕੰਪਨੀ ਨਹੀਂ ਹੈ, ਏਦਾਂ ਦੀਆਂ ਕਈ ਕੰਪਨੀਆਂ ਜਿਹੜੀਆਂ ਇੰਡੀਆ ਤੋਂ ਇਸੇ ਤਰੀਕੇ ਦੇ ਨਾਲ ਜਿਹੜੀਆਂ ਉਹ ਚੱਲ ਰਹੀਆਂ ਆ। ਚਾਹੇ ਉਹ ਇਨਫੋਸਿਸ ਆ ਹੋਵੇ ਦਾ ਨਾਮ ਵੀ ਆ ਜਾਂਦਾ ਆ, TCS ਇਹ ਇਦਾਂ ਦੀਆਂ ਬਥੇਰੀਆਂ ਜਿਹੜੀਆਂ ਕੰਪਨੀਜ਼ ਆ ਉਹ ਇਸ ਤਰੀਕੇ ਦੇ ਨਾਲ ਕਰਦੀਆਂ ਆ। ਤੇ ਬਹੁਤ ਸਾਰੇ ਜਿਹੜੇ ਉੱਥੇ ਇੰਜੀਨੀਅਰਿੰਗ ਦੇ ਸਟੂਡੈਂਟਸ ਆ ਉਹਨਾਂ ਦੀ ਇਹ ਕੰਪਨੀਆਂ ਪ੍ਰੈਫਰਡ ਇਸ ਲਈ ਵੀ ਹੁੰਦੀਆਂ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਇਹਨਾਂ ਨੇ H1B ਵੀਜ਼ਾ ਦਵਾ ਕੇ ਸਾਨੂੰ ਉੱਥੇ ਬਾਹਰ ਸਮਹਾਉ ਜਿਹੜਾ ਉਹ ਘਲਾ ਦੇਣਾ ਹੈਗਾ ਆ। ਪਰ ਬੇ ਏਰੀਏ ਦੀ ਕੰਪਨੀ ਕੌਗਨੀਜ਼ੈਂਟ, ਬੇ ਏਰੀਏ ਦੇ ਵਿੱਚ ਚੱਲ ਰਹੀ ਜਿਹੜੀ ਉਹਨਾਂ ਦੀ ਸ਼ਾਖਾ ਚੇਨਈ ਦੀ ਇੰਡੀਆ ਦੀ ਜਿਹੜੀ ਕੰਪਨੀ ਕੌਗਨੀਜ਼ੈਂਟ ਦੇ ਉੱਤੇ ਵੱਡਾ ਜਿਹੜਾ ਇਸ ਟਾਈਮ ਜਿਹੜੇ ਦੋਸ਼ ਆ ਉਹਦੇ ਮਾਮਲੇ ਦੇ ਵਿੱਚ ਜਿਊਰੀ ਨੇ ਮੰਨਿਆ ਆ ਵੀ ਭਾਈ ਇਹਨਾਂ ਨੇ ਵਾਕਿਆ ਹੀ ਨਾਨ ਇੰਡੀਅਨਸ ਦੇ ਨਾਲ ਡਿਸਕ੍ਰਿਮੀਨੇਸ਼ਨ ਕੀਤੀ ਆ। ਜਦ ਕਿ ਇੰਡੀਅਨ ਆ ਕੇ ਇੱਥੇ ਕਹਿੰਦੇ ਰਹੇ ਆ ਵੀ ਸਾਡੇ ਨਾਲ ਇੱਥੋਂ ਦੇ ਲੋਕ ਡਿਸਕ੍ਰਿਮੀਨੇਟ ਕਰ ਰਹੇ ਆ ਤੇ ਕੰਪਨੀ 'ਚ ਦੇਖੋ ਇਹਨਾਂ ਨੇ ਆਪ ਵੀ ਉਹੀ ਕੋਸ਼ਿਸ਼ ਜਿਹੜਾ ਉਹ ਕਰ ਦਿੱਤਾ ਜਿਸ ਦਾ ਇਹ ਆਪ ਕਿਸੇ ਟਾਈਮ ਦੋਸ਼ ਲਾਉਂਦੇ ਰਹੇ ਸੀ। ਜੀ ਬਿਲਕੁਲ। ਅਗਲੀ ਖਬਰ ਆਪਾਂ ਇੱਕ ਸਾਂਝੀ ਕਰਕੇ ਫਿਰ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਪਿਛਲੇ ਕਈ ਦਿਨਾਂ ਤੋਂ ਸੈਕਰਾਮੈਂਟੋ ਬੀ ਦੀ ਰਿਪੋਰਟ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਜੋ ਉਹ ਚਰਚਾ ਦੇ ਵਿੱਚ ਬਹੁਤ ਆ, ਸਿੱਖ ਕਮਿਊਨਿਟੀ ਬਹੁਤ ਐਕਟਿਵ ਹੋਈ ਆ। ਬਹੁਤ ਸਾਰੇ ਜਿਹੜੇ ਹਜੇ ਵੀ ਚੁੱਪ ਧਾਰੀ ਬੈਠੇ ਆ, ਪਤਾ ਨਹੀਂ ਕੀ ਉਹਨੀ ਸੋਚ ਰਹੇ ਹੈਗੇ ਆ। ਉਹਦੇ ਸੰਬੰਧ ਦੇ ਵਿੱਚ ਕੀ ਉਹਨਾਂ ਦੇ ਕੀ ਮਕਸਦ ਆ, ਕਿਹੜੇ ਕੈਂਡੀਡੇਟਸ ਨੂੰ ਉਹ ਸਪੋਰਟ ਕਰ ਰਹੇ ਹੈਗੇ ਆ ਇਸ ਇਲੈਕਸ਼ਨ ਦੇ ਵਿੱਚ, ਉਹ ਆਪਾਂ ਸਾਰਾ ਤੁਹਾਡੇ ਨਾਲ ਡਿਸਕਸ ਕਰਾਂਗੇ। ਪਰ ਇੱਕ ਜਿਹੜੀ ਮੈਂ ਵਾਰ-ਵਾਰ ਕਈ ਦਿਨਾਂ ਤੋਂ ਤੁਹਾਡੇ ਨਾਲ ਇੱਕ ਪ੍ਰੋਪੋਜੀਸ਼ਨ ਕੈਲੀਫੋਰਨੀਆ ਦੀ ਉਹ ਡਿਸਕਸ ਕਰਦਾ ਆ ਰਿਹਾ, ਜਿਹਨੂੰ ਕੈਲੀਫੋਰਨੀਆ ਦੇ ਗਵਰਨਰ ਨੇ ਬਾਹਲਾ ਪੱਖੀ ਹੁੰਗਾਰਾ ਨਹੀਂ ਭਰਿਆ ਸੀ।
ਇਹ ਖਾਸ ਕਰਕੇ ਜਿਹੜੇ ਆਪਣੇ ਪੰਜਾਬੀ ਜਾਂ ਭਾਰਤੀ ਮੂਲ ਦੇ ਲੋਕ ਆ, ਜਿਹੜੇ ਬਹੁਤ ਸਾਰੇ ਸਮਾਲ ਬਿਜ਼ਨਸ ਓਨ ਕਰਦੇ ਹੈਗੇ ਆ, ਉਹਨਾਂ ਦੇ ਲਈ ਇਹ ਪ੍ਰੋਪੋਜੀਸ਼ਨ ਬਹੁਤ ਇੰਪੋਰਟੈਂਟ ਹੈਗੀ ਆ। ਬਲਕਿ ਆਪਾਂ ਸਾਰਿਆਂ ਦੇ ਲਈ ਹੈਗੀ ਆ। ਜਿਸ ਹਿਸਾਬ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਕ੍ਰਾਈਮ ਵਧਿਆ ਆ, ਡਰੱਗ ਕ੍ਰਾਈਮ ਵਧਿਆ ਹੈਗਾ, ਚੋਰੀਆਂ ਵਧੀਆਂ ਹੈਗੀਆਂ, ਸਮੈਸ਼ ਐਂਡ ਗ੍ਰੈਬ ਵਧੇ ਆ, ਉਸ ਨੂੰ ਹੈਂਡਲ ਕਰਨ ਦੇ ਲਈ ਇਹ ਜਿਹੜੀ ਪ੍ਰੋਪੋਜੀਸ਼ਨ 36 ਆ, ਜਿੰਨੇ ਵੀ ਸਰਵੇ ਆ ਰਹੇ ਹੈਗੇ ਆ, ਉਹਨਾਂ ਦੇ ਮੁਤਾਬਕ ਹਜੇ ਤੱਕ ਇਹ ਜਿਹੜੀ ਪ੍ਰੋਪੋਜੀਸ਼ਨ ਆ, ਇਸ ਨੂੰ ਸਟਰੋਂਗਲੀ ਲੋਕ ਸਪੋਰਟ ਕਰਦੇ ਹੈਗੇ ਆ। ਸੋ ਇਹ ਜ਼ਰੂਰ ਤੁਸੀਂ ਸੋਚੋ ਵੀ ਜੇ ਚਾਹੁੰਦੇ ਆ ਵੀ ਕੈਲੀਫੋਰਨੀਆ ਦੇ ਵਿੱਚ ਕ੍ਰਾਈਮ ਘਟੇ, ਜਿਹੜਾ ਡਰੱਗ ਦਾ ਕ੍ਰਾਈਮ ਆ, ਚੋਰੀਆਂ ਦਾ ਕ੍ਰਾਈਮ ਆ, ਜਿਹੜੇ ਲੋਕ ਚੋਰੀਆਂ ਕਰਦੇ ਹੈਗੇ ਆ, ਉਹਨਾਂ ਦੇ ਉੱਤੇ ਸਖਤ ਸਜ਼ਾਵਾਂ ਹੋਣ, ਕਿਉਂਕਿ ਪੁਲਿਸ ਵਾਲੇ ਵੀ ਕੀ ਕਰਨ, ਜਦੋਂ ਪੁਲਿਸ ਵਾਲੇ ਫੜਦੇ ਆ ਤੇ ਉਹ ਝੱਟ ਉੱਥੋਂ ਛੁੱਟ ਕੇ ਆ ਜਾਂਦੇ ਆ। ਸੋ ਇਹਦੇ ਵਿੱਚ ਇਹ ਜਿਹੜੀ ਪ੍ਰੋਪੋਜੀਸ਼ਨ ਆ, ਇਹਦੇ ਵਿੱਚ ਇਹ ਦੱਸਿਆ ਗਿਆ ਆ ਵੀ ਜਿਹੜੇ ਬਾਰ-ਬਾਰ ਲੋਕ ਇਹਨਾਂ ਕ੍ਰਾਈਮਸ ਨੂੰ ਰਿਪੀਟ ਕਰਦੇ ਆ, ਫੈਂਟਲਿਨ ਨੂੰ ਜਿਹੜਾ ਡਿਸਟ੍ਰੀਬਿਊਟ ਕਰਦੇ ਆ, ਚੋਰੀਆਂ ਕਰਦੇ ਹੈਗੇ ਆ, ਜਾਂ ਹੋਰ ਵੱਡੇ ਕ੍ਰਾਈਮ ਕਰਦੇ ਆ, ਉਹਨਾਂ ਦੀਆਂ ਜਿਹੜੀਆਂ ਸਜ਼ਾਵਾਂ ਉਹ ਸਖਤ ਹੋਣਗੀਆਂ। ਸੋ ਜੇ ਇਹ ਪ੍ਰੋਪੋਜੀਸ਼ਨ ਪਾਸ ਹੋ ਜਾਂਦੀ ਆ, ਅੱਜ ਦੀ ਡੇਟ ਦੇ ਵਿੱਚ ਜਿੰਨੇ ਕੁ ਸਰਵੇ ਆਏ ਹੈਗੇ ਆ, ਉਹ ਲੋਕ ਅੱਕੇ ਪਏ ਆ ਕੈਲੀਫੋਰਨੀਆ ਦੇ ਵਿੱਚ। ਤੇ ਕਹਿੰਦੇ ਵੀ ਇੱਕ ਬੰਦਾ ਕਹਿੰਦਾ ਵੀ ਮੈਂ ਸਟੋਰ ਤੋਂ ਨਿਕਲਿਆ ਓਕਲੈਂਡ 'ਚ, ਕਹਿੰਦਾ ਵੀ ਜੀ। 20 ਕਹਿੰਦਾ ਬੱਚੇ ਜਿਹੜੇ 20 ਕਿਡਸ ਕਹਿੰਦਾ ਅੰਦਰ ਗਏ, ਰੀਟੇਲ ਸਟਾਫ 'ਚ ਸਮਾਨ ਚੱਕਿਆ ਤੇ ਭੱਜ ਗਏ, ਕੋਈ ਕੌਨਸੀਕੁਐਂਸਸ ਨਹੀਂ। ਸੋ ਆਮ ਦੇਖ ਲਓ। ਲੋਕ ਬਹੁਤ ਔਖੇ ਆ ਜਦੋਂ ਪ੍ਰੋਪੋਜੀਸ਼ਨ 47 ਜਿਹੜਾ $950 ਵਾਲਾ, ਵੀ ਜੀ ਤੁਸੀਂ ਚੋਰੀ ਕਰ ਸਕਦੇ ਆ, ਤੁਹਾਨੂੰ ਹੋਣਾ ਕੁਛ ਨਹੀਂ, ਸੀਗਾ ਤਾਂ ਸੀ ਵੀ ਮਿਸਡਮੀਨਰ ਚਾਰजेस ਲੱਗੂਗੇ, ਪਰ ਉਹ ਲੱਗਦੇ ਹੀ ਨਹੀਂ, ਕਿਉਂਕਿ ਪੁਲਿਸ ਵਾਲੇ ਕਹਿੰਦੇ ਵੀ ਇਹਦੇ ਤੇ ਕੁਛ ਐਕਸ਼ਨ ਹੀ ਨਹੀਂ ਹੁੰਦਾ। ਸੋ ਉਹ ਪ੍ਰੋਪੋਜੀਸ਼ਨ ਬਹੁਤ ਇੰਪੋਰਟੈਂਟ ਹੈਗੀ ਆ। ਜਿੰਨੇ ਵੀ ਜਿਹੜੇ ਆਪਣੇ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਹੈਗੇ ਆ, ਸਿਟੀਜ਼ਨ ਹੈਗੇ, ਜਿਨ੍ਹਾਂ ਨੇ ਵੋਟ ਪਾਣੀ ਆ, ਵੀ ਭਾਈ ਸੋਚੋ, ਜੇ ਤੁਸੀਂ ਕੈਲੀਫੋਰਨੀਆ ਨੂੰ ਕਲੀਨ ਕਰਨਾ ਚਾਹੁੰਦੇ ਆ ਵੀ ਕ੍ਰਾਈਮ ਘਟੇ ਸਾਰਾ ਕੁਛ, ਤਾਂ ਹੱਕ 'ਚ ਵੋਟ ਪਾਓ। ਜੇ ਤੁਸੀਂ ਚਾਹੁੰਦੇ ਆ ਵੀ ਇਦਾਂ ਹੀ ਚੱਲਦਾ ਰਹੇ, ਤਾਂ ਨਾ ਦੇ ਵਿੱਚ ਵੋਟ ਪਾਓ। ਇਹ ਪ੍ਰੋਪੋਜੀਸ਼ਨ ਬਾਰੇ ਮੈਂ ਬਾਰ-ਬਾਰ ਦੱਸਦਾ ਰਹਿੰਦਾ ਵੀ ਬਹੁਤ ਇੰਪੋਰਟੈਂਟ ਪ੍ਰੋਪੋਜੀਸ਼ਨ ਹੈਗੀ ਆ ਕ੍ਰਾਈਮ ਤੇ ਪਬਲਿਕ ਸੇਫਟੀ ਦੇ ਲਈ। ਇਸ ਦਾ ਪਾਸ ਹੋਣਾ ਬਹੁਤ ਜ਼ਰੂਰੀ ਹੈਗਾ। ਜੀ, ਜੀ। ਬਿਲਕੁਲ। ਇੱਕ ਇੱਥੇ ਆਪਾਂ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਜੀ ਵਾਪਸ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਫਿਰ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪਿਛਲੇ ਕੁਝ ਦਿਨਾਂ ਤੋਂ ਜਦੋਂ ਸੈਕਰਾਮੈਂਟੋ ਬੀ ਤੇ ਫ੍ਰਿਜ਼ਨੋ ਬੀ ਨੇ ਇੱਕ ਇਨਵੈਸਟੀਗੇਟਿਵ ਰਿਪੋਰਟ ਛਾਪੀ ਸੀ, ਕਿਸ ਤਰ੍ਹਾਂ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਇੱਕ ਡਾਇਰੈਕਟਰ ਨੇ ਇਹ ਕਿਹਾ ਵੀ ਗੁਰੂ ਘਰਾਂ ਦੇ ਵਿੱਚ ਡਰੱਗ ਹੁੰਦੀ ਆ, ਉੱਥੇ ਹਥਿਆਰ ਹੁੰਦੇ ਆ, ਫਰੀਮੌਂਟ ਦਾ ਨਾਂ ਲਿਆ, ਉਹ ਤੋਂ ਬਾਅਦ ਉਹਨੇ ਹੋਰ ਵੀ ਲਿਆ, ਹੋਰ ਬਾਕੀ ਸਿੱਖਾਂ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਆਪਾਂ ਪੰਜਾਬੀ ਰੇਡੀਓ USA ਦੇ ਉੱਤੇ ਵੀ ਸਾਰਿਆਂ ਨੂੰ ਜਿਹੜਾ ਇਨਫੋਰਮ ਕੀਤਾ ਵੀ ਭਾਈ ਆਹ ਸਿਚੁਏਸ਼ਨ ਚੱਲ ਰਹੀ ਆ। ਗੁਰੂ ਘਰਾਂ ਦੀਆਂ ਕਮੇਟੀਆਂ ਜਿਹੜੇ ਆਪਣੇ ਕੋਈ ਵੀ ਸਿੱਖ ਕਮਿਊਨਿਟੀ ਦੇ ਜਿਹੜੇ ਬੰਦੇ ਆ ਅੱਗੇ ਆ ਕੇ ਉਹ ਇਸ ਇਸ਼ੂ ਦੇ ਉੱਤੇ ਫਾਈਟ ਕਰਨ। ਮੀਟਿੰਗਾਂ ਵੀ ਹੋਈਆਂ, ਕਈ ਕਹਿੰਦੇ ਵੀ ਜੀ ਅਪੋਲੋਜੀ ਕਰ ਲੈਣ ਤਾਂ ਠੀਕ ਆ। ਹੁਣ ਇਹ ਵੀ ਖਬਰ ਆ ਰਹੀ ਆ ਵੀ ਉਹਨੀ ਅਪੋਲੋਜੀ ਕਰ ਲਈ, ਨਹੀਂ ਵੀ ਅਸੀਂ ਗੁਰੂ ਘਰਾਂ ਨੂੰ ਨਹੀਂ ਕਹਿੰਦੇ, ਅਸੀਂ ਉਹਨਾਂ ਨੂੰ ਕਹਿੰਦੇ ਆ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਹੈਗੇ ਆ ਜਾਂ ਜਿਹੜੇ ਇੰਡੀਆ ਨੂੰ ਤੋੜਨ ਦੀ ਗੱਲ ਕਰਦੇ ਆ। ਸੋ ਬਹੁਤ ਲੰਮੇ ਸਮੇਂ ਤੋਂ ਭਾਰਤ ਸਰਕਾਰ ਜਿਹੜੀ ਆ ਉਹਦੀ ਇਹੀ ਕੋਸ਼ਿਸ਼ ਆ ਵੀ ਬਾਹਰ ਵਸਦੇ ਸਿੱਖ ਜਿਹੜੇ ਹੈਗੇ ਆ ਉਹਨਾਂ ਨੂੰ ਡਿਵਾਈਡ ਕੀਤਾ ਜਾਵੇ, ਵੀ ਕਿਸ ਤਰ੍ਹਾਂ ਜੇ ਕੋਈ ਆਪਣੀ ਆਜ਼ਾਦੀ ਪਸੰਦ ਜਿਹੜੀ ਗੱਲਬਾਤ ਕਰਦੇ ਆ ਉਹਨਾਂ ਨੂੰ ਸੈਪਰੇਟ ਕਰਕੇ, ਜਿਹੜੇ ਨਹੀਂ ਗੱਲ ਕਰਦੇ ਉਹਨਾਂ ਨੂੰ ਸੈਪਰੇਟ ਕਰਕੇ ਇਹਨਾਂ ਨੂੰ ਆਪਸ 'ਚ ਹੀ ਫਸਾ ਦਿਓ। ਤੁਸੀਂ ਦੇਖਿਆ ਵੀ ਹੋਣਾ ਪਿਛਲੇ ਦਿਨਾਂ ਦੇ ਵਿੱਚ ਵਾਪਰਿਆ ਵੀ ਆ, ਤੁਹਾਡੇ ਸਾਰਿਆਂ ਦੇ ਸਾਹਮਣੇ ਹੈਗਾ। ਸੋ ਅਪੋਲੋਜੀ ਉਹ ਮੰਨਦੇ ਆ, ਨਹੀਂ ਮੰਨਦੇ, ਪਰ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਵੱਖ-ਵੱਖ ਸ਼ਹਿਰਾਂ ਦੇ ਜੋ ਪੁਲਿਸ ਚੀਫ ਆ ਉਹਨਾਂ ਨੂੰ ਮੀਟਿੰਗਾਂ ਦੇ ਵਿੱਚ ਮਿਸ ਇਨਫੋਰਮੇਸ਼ਨ ਦੇ ਕੇ, ਕੌਨਸਪੀਰੇਸੀ ਥਿਊਰੀਜ਼ ਸ਼ੋਅ ਕਰਕੇ ਜੋ ਉਹਨਾਂ ਦੇ ਮਨਾਂ 'ਚ ਭਰ ਦਿੱਤਾ ਤੇ ਉਹ ਕਿਸ ਤਰ੍ਹਾਂ ਨਿਕਲਣਾ ਹੈਗਾ ਆ। ਬਹੁਤ ਹੈਰਾਨੀ ਦੀ ਗੱਲ ਆ। ਅਸੀਂ ਦਗਜ਼ਮੇ ਬਹੁਤ ਮਾਰਦੇ ਆ, ਜਿਹੜੇ ਸਿੱਖ ਆ ਸਾਨੂੰ 100 ਸਾਲ ਆਇਆਂ ਨੂੰ ਹੋ ਗਿਆ, 100 ਤੋਂ ਵੀ ਵੱਧ ਹੋ ਗਿਆ, ਪਰ ਇੱਕ 2023 ਦੇ ਵਿੱਚ ਬਣੀ ਹੋਈ 2003 ਦੇ ਵਿੱਚ ਬਣੀ ਹੋਈ ਹਿੰਦੂ ਅਮਰੀਕਨ ਫਾਊਂਡੇਸ਼ਨ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ 20 ਸਾਲਾਂ ਦੇ ਵਿੱਚ ਉਹ ਕਿੰਨਾ ਕੁਛ ਕਰ ਗਈ ਹੈਗੀ ਆ। ਇੰਨੀ ਸਟਰੋਂਗ ਉਹਨਾਂ ਨੇ ਇਹ ਕਾਰਪੋਰੇਸ਼ਨ ਬਣਾ ਲਈ ਆ, ਨਾਨ ਪ੍ਰੋਫਿਟ ਆਰਗੇਨਾਈਜੇਸ਼ਨ। ਇੱਕ ਬੰਦੇ ਨੇ ਉਹਨਾਂ ਨੂੰ $1 ਮਿਲੀਅਨ ਦਿੱਤਾ ਵੀ ਜਿਹੜਾ ਤੁਸੀਂ ਕੌਜ਼ ਆ ਜਿਹਦੇ ਲਈ ਫਾਈਟ ਕਰ ਰਹੇ ਹੈਗੇ ਆ, ਇਹ ਇਸੇ ਤਰ੍ਹਾਂ ਅੱਗੇ ਹੋ ਕੇ ਇਸ ਨੂੰ ਫਾਈਟ ਕਰੋ। ਸੋ ਉਹਨਾਂ ਨੇ ਹੁਣ ਕਿਉਂਕਿ ਇਲੈਕਸ਼ਨ USA ਦੇ ਵਿੱਚ ਬਹੁਤ ਸਾਰੇ ਜਿਹੜੇ ਕੈਂਡੀਡੇਟਸ ਆ ਉਹਨਾਂ ਨੂੰ ਇਸ ਜਿਹੜੀ ਫਾਊਂਡੇਸ਼ਨ ਆ ਹਿੰਦੂ ਅਮਰੀਕਨ ਫਾਊਂਡੇਸ਼ਨ ਇਹਨਾਂ ਨੇ ਐਂਡੋਰਸ ਵੀ ਕੀਤਾ ਹੈ। ਆਪਣਾ ਵਿਰੋਧ ਇਸ ਕਰਕੇ ਆ ਵੀ ਆਪਣੀ ਜਿਹੜੀ ਭੈਣ ਆ ਜਸਮੀਤ ਕੌਰ ਬੈਂਸ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਬਿੱਲ ਲੈ ਕੇ ਆਈ, AB 3027। ਉਹ ਅਸੈਂਬਲੀ ਚੋਂ ਮੈਜੋਰਟੀ ਨਹੀਂ ਯੂਨੈਨਿਮਸਲੀ ਪਾਸ ਹੋ ਗਿਆ। ਬਾਅਦ ਦੇ ਵਿੱਚ ਉਸ ਨੂੰ ਫ੍ਰਿਜ਼ਨੋ ਦੀ ਹੀ ਇੱਕ ਸੈਨੇਟਰ ਐਨਾ ਕੈਬਰਾਲ ਜੋ ਸੈਨੇਟ ਅਪਰੋਪਰੀਏਸ਼ਨ ਕਮੇਟੀ ਦੀ ਚੇਅਰਮੈਨ ਆ, ਉਸਨੇ ਹੀ ਕਿਲ ਕਰ ਦਿੱਤਾ ਵੀ ਜੀ ਖਰਚਾ ਹੋਣਾ, ਸਾਡੇ ਕੋਲ ਪੈਸੇ ਨਹੀਂ। ਸੋ ਜੋ ਕੁਝ ਪਿਛਲੇ ਮਹੀਨਿਆਂ 'ਚ ਵਾਪਰਿਆ ਕੈਨੇਡਾ 'ਚ, ਅਮਰੀਕਾ 'ਚ, ਇੰਗਲੈਂਡ 'ਚ, ਹੋਰ ਮੁਲਕਾਂ 'ਚ ਕਿਸ ਤਰ੍ਹਾਂ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ ਆ, ਜਿਨ੍ਹਾਂ ਦੀ ਆਵਾਜ਼ ਡਿਸੈਂਟ ਕਰਦੀ ਆ, ਜਿਹੜੇ ਆਪਣੇ ਅਗੇਂਸਟ ਜਿਹੜਾ ਕਿਸੇ ਵੀ ਮਿਨੋਰਟੀ ਦੇ ਅਗੇਂਸਟ ਜ਼ੁਲਮ ਹੋ ਰਿਹਾ ਰੌਲਾ ਪਾਉਂਦੇ ਆ, ਸੋ ਉਸ ਨੂੰ ਦੱਬਣ ਦੀ ਜਿਹੜੀ ਕੋਸ਼ਿਸ਼ ਆ ਪੂਰੀ ਕੀਤੀ ਜਾ ਰਹੀ ਆ। ਸੋ ਇਹ ਜਿਹੜੀ ਆਰਗੇਨਾਈਜੇਸ਼ਨ ਆ ਇਹ ਸਿੱਖਾਂ ਦੇ ਬਾਬਤ ਖਾਸ ਕਰਕੇ ਜਿਹੜੇ ਆਜ਼ਾਦੀ ਪਸੰਦ ਸਿੱਖ ਆ ਉਹਨਾਂ ਨੂੰ ਟੈਰਰਿਜ਼ਮ ਸ਼ੋਅ ਕਰਕੇ, ਐਕਸਟ੍ਰੀਮਿਸਟ ਸ਼ੋਅ ਕਰਕੇ, ਉਹਨਾਂ ਦੇ ਬਿਆਨ ਤੁਸੀਂ ਦੇਖ ਸਕਦੇ ਆ, ਸ਼ਰੇਆਮ ਉਹਨਾਂ ਦੇ ਜਿਹੜੇ ਬਿਆਨ ਹੈਗੇ ਆ ਉਹ ਇਹ ਦੁਨੀਆ ਨੂੰ ਸ਼ੋਅ ਕਰਨਾ ਚਾਹੁੰਦੇ ਆ ਵੀ ਬਹੁਤੇ ਜਿਹੜੇ ਸਿੱਖ ਆ ਉਹ ਤਾਂ ਉਹਨਾਂ ਨੂੰ ਕੋਈ ਰੌਲਾ ਨਹੀਂ ਹੈ, ਉਹ ਤਾਂ ਭਾਰਤ ਪਸੰਦੀ ਹੈਗੇ ਆ, ਤੇ ਬਾਕੀ ਜਿਹੜੇ ਆ ਇਹ ਇੰਡੀਆ ਨੂੰ ਤੋੜਨਾ ਚਾਹੁੰਦੇ ਆ। ਹੁਣ ਤੁਸੀਂ ਦੱਸੋ ਵੀ ਅਮਰੀਕਨ ਸਿਟੀਜ਼ਨ ਆ, ਤੁਸੀਂ ਅਮਰੀਕਾ ਦੇ ਵਿੱਚ ਰਹਿ ਕੇ ਅਮਰੀਕਨ ਸਿਟੀਜ਼ਨ ਦੇ ਪ੍ਰੋਟੈਕਸ਼ਨ ਦੀ ਗੱਲ ਕਰਨੀ ਆ ਜਾਂ ਤੁਸੀਂ ਇੱਕ ਫੋਰਨ ਗਵਰਨਮੈਂਟ ਉਹਦੀ ਸਪੋਰਟ ਕਰਨੀ ਆ? ਸੇ ਸਿੱਧਾ ਟਰਾਂਸਨੈਸ਼ਨਲ ਰਿਪਰੈਸ਼ਨ ਆ। ਤੁਸੀਂ ਇੱਕ ਆਰਗੇਨਾਈਜੇਸ਼ਨ ਸਿੱਖ ਇਨਫੋਰਮੇਸ਼ਨ ਸੈਂਟਰ ਦੇ ਜਿਹੜੇ ਭਜਨ ਸਿੰਘ ਭਿੰਡਰ ਉਹਨਾਂ ਦੇ ਅਗੇਂਸਟ ਕੁਝ ਘੰਟੇ ਪਹਿਲਾਂ ਇੱਕ ਟਵੀਟ ਕਰਦੇ ਆ ਵੀ ਦੇਖੋ ਜੀ ਇਹ ਤਾਂ ਟੈਰਰਿਜ਼ਮ ਫੈਲਾਉਂਦੇ ਆ, ਇਹਨਾਂ ਨੇ ਤਾਂ ਹਥਿਆਰ ਖਰੀਦਣੇ ਸੀ, ਆਹ ਕਰਨਾ ਸੀ, ਤੇ ਤੁਸੀਂ ਕੱਲੇ ਬੰਦੇ ਨੂੰ ਟਾਰਗੇਟ ਕਰਦੇ ਆ ਜਿਹੜਾ ਕੋਈ ਆਜ਼ਾਦੀ ਦੀ ਜਾਂ ਜ਼ੁਲਮ ਦੀ ਗੱਲ ਕਰਦਾ ਹੈਗਾ ਆ। ਇਹ ਸ਼ਰੇਆਮ ਇਹਨਾਂ ਦਾ ਜਿਹੜੀ ਆ ਇਨਵੋਲਵਮੈਂਟ ਆ, ਸ਼ਰੇਆਮ ਸੌਫਟ
ਜਿਹੜਾ ਆਪਾਂ ਕਹਿ ਸਕਦੇ ਹੈਗੇ ਟਰਾਂਸਨੈਸ਼ਨਲ ਰਿਪਰੈਸ਼ਨ ਆ, ਪਿਛਲੇ ਦਿਨਾਂ 'ਚ ਆਪਾਂ ਡਿਸਕਸ ਕਰਦੇ ਰਹੇ ਹੈਗੇ ਆ। ਸੋ ਹੁਣ ਇਲੈਕਸ਼ਨ ਹੋ ਰਹੀ ਆ USA ਦੇ ਵਿੱਚ। ਇਸ ਇਲੈਕਸ਼ਨ ਦੇ ਵਿੱਚ ਬਹੁਤ ਸਾਰੇ ਜਿਹੜੇ ਕੈਂਡੀਡੇਟਸ ਆ, ਉਹਨਾਂ ਨੂੰ ਇਸ ਆਰਗੇਨਾਈਜੇਸ਼ਨ ਨੇ ਇੰਡੋਰਸ ਕੀਤਾ। ਨੋ ਮੈਟਰ, ਦੈਟਸ ਓਕੇ, ਇਹ ਉਹਨਾਂ ਦੀ ਚੁਆਇਸ ਆ, ਉਹ ਇੰਡੋਰਸ ਕਰ ਸਕਦੇ ਹੈਗੇ ਆ। ਬਹੁਤ ਸਾਰੀਆਂ ਸਿੱਖ ਆਰਗੇਨਾਈਜੇਸ਼ਨ ਇੰਡੀਵਿਜੂਅਲ ਲੈਵਲ ਤੇ ਸਿੱਖ ਵੀ ਲੋਕਾਂ ਨੂੰ ਇੰਡੋਰਸ ਕਰਦੇ ਆ। ਹੁਣ ਸਾਡਾ ਸਾਰਿਆਂ ਦਾ ਉਹ ਫਰਜ਼ ਬਣਦਾ ਵੀ ਜਿਹੜੇ ਕੈਂਡੀਡੇਟਸ ਨੂੰ ਇਹਨਾਂ ਨੇ ਇੰਡੋਰਸ ਕੀਤਾ ਹੈਗਾ ਉਹ ਉਹਨਾਂ ਕੈਂਡੀਡੇਟਸ ਤੋਂ ਉਹਨਾਂ ਨੇ ਕਿਸ ਤਰ੍ਹਾਂ ਦੀਆਂ ਕਮਿਟਮੈਂਟਸ ਲਈਆਂ ਹੈਗੀਆਂ, ਕਿਸ ਤਰ੍ਹਾਂ ਦੇ ਉਹ ਜਿਹੜੇ ਕੈਂਡੀਡੇਟਸ ਆ ਕਿ ਸੱਚਮੁੱਚ ਹੀ ਉਹ ਅਮਰੀਕਨ ਸਿਟੀਜ਼ਨ ਲਈ ਕੰਮ ਕਰਨਗੇ ਜਾਂ ਸਿਰਫ ਜਿਹੜੀ ਇਹ ਆਰਗੇਨਾਈਜੇਸ਼ਨ ਆ ਜਿਹੜੀ ਇਹ ਕਹਿ ਰਹੀ ਆ ਇਹਨਾਂ ਦੇ ਲਈ ਕੰਮ ਕਰਨਗੇ। ਇਹ ਹੁਣ ਬਹੁਤ ਵਾਰੀ ਸਿਚੁਏਸ਼ਨ ਇਦਾਂ ਦੀ ਹੋਣੀ ਆ ਵੀ ਜਿੱਥੇ ਆਪਣੇ ਲੋਕਾਂ ਨੇ ਵੀ ਸਪੋਰਟ ਕਰਨਾ ਆ। ਮੈਂ ਵੀ ਕਈਆਂ ਨੂੰ ਸਪੋਰਟ ਕਰਦਾ ਹੈਗਾ, ਇਸ ਆਰਗੇਨਾਈਜੇਸ਼ਨ ਨੇ ਵੀ ਸਪੋਰਟ ਕੀਤਾ, ਵੀ ਉੱਥੇ ਆਪਾਂ ਕਿੱਦਾਂ ਦਾ ਜਿਹੜਾ ਸਟੈਂਡ ਲੈਣਾ, ਕਿੱਦਾਂ ਜੀ ਦੇ ਜਿਹੜੇ ਉਹ ਕੈਂਡੀਡੇਟਸ ਆ ਉਹਨਾਂ ਨੂੰ ਇਹ ਪੁੱਛਣਾ ਵੀ ਭਾਈ ਇਸ ਇਸ਼ੂ ਦੇ ਉੱਤੇ ਤੁਸੀਂ ਭਾਰਤ ਦੀ ਸਰਕਾਰ ਦੇ ਨਾਲ ਖੜੋਗੇ ਜਾਂ ਤੁਸੀਂ ਆਪਣੇ ਸਿਟੀਜ਼ਨ ਜਿਹੜੇ ਆ ਅਮਰੀਕਨ ਸਿਟੀਜ਼ਨ ਉਹਨਾਂ ਦੀ ਅਮਰੀਕਾ ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਦੇ ਹੱਕ ਲਈ ਖੜੋਗੇ। ਜੀ ਰਾਜ। ਜੀ ਬਿਲਕੁਲ। ਸੋ ਇਹ ਬੜੀ ਵੱਡੀ ਜਿਹੜੀ ਇਸ ਦੇ ਵਿੱਚ ਗੱਲ ਆ। ਥੋੜਾ ਜਿਹਾ ਨਾ ਮੈਂ ਤੁਹਾਨੂੰ ਇਹਦਾ ਇਤਿਹਾਸ 'ਚ ਲੈ ਕੇ ਜਾਣਾ ਆ। ਹਰਜੋਤ ਸਿੰਘ ਜੀ, ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਦਾ ਜਿਹੜਾ ਫਾਊਂਡਰ ਆ ਨਾ, ਇਹ ਦੇਖੋ ਮੋਦੀ ਬਣਿਆ ਸੀ 2001 ਦੇ ਵਿੱਚ ਪਹਿਲੀ ਵਾਰੀ ਪ੍ਰਧਾਨ ਮੰਤਰੀ। ਜੀ 2003 ਦੇ ਵਿੱਚ ਫਿਰ ਇਹ ਜਿਹੜੀ ਸੰਸਥਾ ਬਣਦੀ ਹੈ। 2001 ਤੋਂ ਪਹਿਲਾਂ ਮੋਦੀ ਜਿਹੜਾ ਆ ਅਮਰੀਕਾ ਦੇ ਵਿੱਚ ਆਉਣ ਨਹੀਂ ਸੀ ਦਿੱਤਾ ਜਾਂਦਾ, ਕਿਉਂਕਿ ਉਸ ਦਾ ਗੋਧਰਾ ਕਾਂਡ ਦੇ ਵਿੱਚ ਗੁਜਰਾਤ ਦੇ ਵਿੱਚ ਜੋ ਹਿੰਸਾ ਹੋਈ ਸੀ ਉਸ ਨੂੰ ਲੈ ਕੇ ਜਿਹੜਾ ਉਹ ਸ਼ੱਕ ਦੇ ਵਿੱਚ ਸੀ। ਲੋਕੀ ਜਿਹੜੇ ਆ ਮੰਨਦੇ ਆ ਵੀ ਉਸ ਦਾ ਇਸ ਦੇ ਵਿੱਚ ਹੱਥ ਸੀਗਾ, ਵੀ ਉਹਨੇ ਖੁਦ ਜਿਹੜੀ ਉੱਥੇ ਉਹ ਦਿੱਤੀ। ਮੇਹਰ ਮੈਗਾਨੀ ਨਾਂ ਦਾ ਇਹ ਜਿਹੜਾ ਡਾਕਟਰ ਆ, ਇਸਨੇ ਜਿਹੜੀ ਇਹ ਸੰਸਥਾ ਸ਼ੁਰੂ ਕੀਤੀ ਆ। ਇਹ ਮਿਸ਼ੀਗਨ ਦੀ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਆਇਆ ਸੀ 1991 ਚ। ਹਿੰਦੂ ਸਟੂਡੈਂਟ ਕੌਂਸਲ ਦਾ ਇਹ ਚੈਪਟਰ ਉਹਨੇ ਉੱਥੇ ਬਣਾਇਆ ਸੀ, ਜੋ ਕਿ ਉੱਥੋਂ ਦੀ ਇੱਕ ਵਿਸ਼ਵ ਹਿੰਦੂ ਪਰਿਸ਼ਦ ਅਮਰੀਕਾ ਉਹਦੇ ਅਫੀਲੀਏਟ ਸੀਗਾ। ਤੇ ਕਹਿੰਦਾ ਵੀ ਉਹ ਡਾਇਰੈਕਟਲੀ ਇੱਕ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਸੀਗਾ। ਸੋ ਇਹ ਜਿਹੜੇ ਕਹਿੰਦੇ ਸੀਗੇ ਵੀ ਜਿੱਦਾਂ ਹਿੰਦੂ ਆ ਉਹ ਮੈਜੋਰਿਟੀ ਆ, ਰਿਲੀਜੀਅਸ ਮੈਜੋਰਿਟੀ ਆ ਇੰਡੀਆ 'ਚ, ਉਹਨਾਂ ਨੇ ਅਮਰੀਕਨ ਪੋਲਿਟਿਕਸ ਦੇ ਵਿੱਚ ਜਿਹੜਾ ਹਿੰਦੂਤਵ ਆ ਉਸ ਨੂੰ ਜਿਹੜਾ ਮੇਨ ਸਟ੍ਰੀਮ ਜਿਹੜਾ ਕਰਨ ਦਾ ਇੱਛਾ ਦੇ ਨਾਲ ਇਹ ਸਾਰਾ ਕੁਝ ਜਿਹੜਾ ਉਹ ਲਿਆਂਦਾ ਸੀਗਾ। ਸੋ ਮੇਹਰ ਮੈਗਾਨੀ ਦੇ ਬਾਰੇ ਆਪਾਂ ਨੂੰ ਇਹ ਚੀਜ਼ ਜਿਹੜੀ ਉਹ ਪਤਾ ਲੱਗੀ ਸੀ, ਤੇ 2001 ਦੇ ਵਿੱਚ ਮੋਦੀ ਦੇ ਆਉਣ ਤੋਂ 2 ਸਾਲ ਬਾਅਦ ਇੱਥੇ ਅਮਰੀਕਾ ਦੇ ਵਿੱਚ ਇਹ ਹੋਣ ਚਾਹੁੰਦੀ ਆ, ਤੇ ਆਪਾਂ ਨੂੰ ਪਤਾ ਵੀ ਉਸ ਤੋਂ ਬਾਅਦ ਦੇ ਵਿੱਚ ਇਹ ਕੀ ਕਰ ਰਹੇ ਆ। ਤੇ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਉਹ ਹਮੇਸ਼ਾ ਹੀ ਜਿਹੜੇ ਆ ਮੋਦੀ ਦੀ ਭਾਜਪਾ ਦੀ ਜਿਹੜੀ ਆ ਪ੍ਰਸ਼ੰਸਾ ਕਰਦੀ ਰਹਿੰਦੀ ਆ, ਤੇ ਜਿਹੜਾ ਵੀ ਕੋਈ ਉਸ ਦੇ ਉਲਟ ਬੋਲਦਾ ਆ ਉਸ ਨੂੰ ਭੰਡਣ ਦੇ ਵਿੱਚ ਇੱਕ ਵੀ ਮਿੰਟ ਜਿਹੜਾ ਉਹ ਨਹੀਂ ਆਉਂਦਾ। ਸੋ ਹੁਣ ਆਈਏ ਆਪਾਂ ਹਿੰਦੂ ਅਮਰੀਕਨ ਇਹਨਾਂ ਨੇ ਪੈਕ ਬਣਾਇਆ ਫਾਊਂਡੇਸ਼ਨ ਨੇ, ਹਿੰਦੂ ਅਮਰੀਕਨ ਪੋਲੀਟੀਕਲ ਐਕਸ਼ਨ ਕਮੇਟੀ ਪੈਕ। ਇਹਦੇ ਵਿੱਚ ਜਿਹੜੇ ਕੈਂਡੀਡੇਟਸ ਨੂੰ ਇਹ ਸਪੋਰਟ ਕਰ ਰਹੇ ਆ ਉਹ ਉਹਨਾਂ ਨੂੰ ਕੀ ਕਹਿ ਰਿਹਾ ਹੈਗਾ, ਕਹਿੰਦੇ ਵੀ ਐਂਟੀ ਹਿੰਦੂ ਹੇਟ ਤੇ ਹਿੰਦੂ ਫੋਬੀਆ ਇਹ ਵੱਡੀ ਪ੍ਰੋਬਲਮ ਆ, ਤੇ ਵੀ ਮੈਂ ਹਿੰਦੂ ਅਮਰੀਕਨਸ ਦੇ ਨਾਲ ਖੜੂੰਗਾ ਜਿਹਨੂੰ ਇਹ ਇੰਡੋਰਸ ਕਰ ਰਿਹਾ ਜੇ ਉਹ ਜਿੱਤਦਾ ਹੈਗਾ ਆ। ਤੇ ਹੇਟ ਹੈਜ਼ ਨੋ ਪਲੇਸ ਇਨ ਅਮਰੀਕਾ, ਤੇ ਮੈਂ ਹੇਟ ਦੇ ਅਗੇਂਸਟ ਹੈਗਾ। ਸਾਰੇ ਹੀ ਆ, ਸਿੱਖ ਵੀ ਅਗੇਂਸਟ ਆ, ਹੇਟ ਦੇ ਸਾਰੇ ਹੀ ਆ। ਤੇ ਕਹਿੰਦੇ ਵੀ ਸਟੀਰੀਓਟਾਈਪ ਕੀਤਾ ਜਾਂਦਾ ਹੈਗਾ ਆ ਕਾਸਟ ਡਿਸਕ੍ਰਿਮੀਨੇਸ਼ਨ ਨੂੰ ਲੈ ਕੇ, ਹੋਰ ਇਦਾਂ ਦੇ ਹਿੰਦੂ ਅਮਰੀਕਨਸ ਦੇ ਉੱਤੇ ਅਟੈਕਸ ਔਨ ਹਿੰਦੂ ਅਮਰੀਕਨਸ, ਹਿੰਦੂ ਟੈਂਪਲਸ, monuments dedicated to the legacy of Mahatma Gandhi, and even the Indian consulates are the actions of Khalistani extremists and not ordinary handiwork and law-abiding Indian Americans. ਹੁਣ ਤੁਸੀਂ ਦੱਸੋ ਵੀ ਕਿਹੜੀ ਜਿਹੜੀ ਰਿਪੋਰਟ ਆਈ ਆ ਜਿਹਦੇ ਤੇ ਪਹਿਲੀ ਗੱਲ ਤਾਂ ਇਹ ਆ ਵੀ ਦੇਖੋ ਇਹ ਜੇ ਕੋਈ ਆਜ਼ਾਦੀ ਦੀ ਗੱਲ ਕਰਦੇ ਆ ਉਹਨੂੰ ਕਹਿੰਦੇ ਆ ਵੀ ਇਹ ਖਾਲਿਸਤਾਨੀ ਟੈਰਰਿਸਟ ਹੈਗੇ ਆ। ਦੂਜੇ ਨੰਬਰ ਤੇ ਕਿਹੜੀ ਰਿਪੋਰਟ ਆਈ ਆ ਜਿੱਥੇ ਪਤਾ ਚੱਲਿਆ ਹੋਵੇ ਕਿਸੇ ਨੇ ਵੀ ਮਹਾਤਮਾ ਗਾਂਧੀ ਦਾ ਬੁੱਤ ਤੋੜਿਆ, ਕਿਸੇ ਨੇ ਜਿਹੜਾ ਹਿੰਦੂ ਮੰਦਿਰ ਦੇ ਉੱਤੇ ਗਲਤ ਸ਼ਬਦ ਲਿਖੇ ਹੈਗੇ ਆ, ਕਿਸੇ ਨੇ ਜਿਹੜੀ ਭਾਰਤੀ ਜਿਹੜੀ ਐਮਬੈਸੀ ਉਹਦੇ ਸਾਹਮਣੇ ਅੱਗ ਲਾਈ, ਕੋਈ ਵੀ ਪ੍ਰੂਵ ਨਹੀਂ ਹੋ ਸਕਿਆ। ਸੋ ਇਹ ਜਿਹੜੀ ਆ ਇੱਕ ਤਰ੍ਹਾਂ ਦੇ ਨਾਲ ਮਿਸ ਇਨਫੋਰਮੇਸ਼ਨ ਕੌਨਸਪੀਰੇਸੀ ਥਿਊਰੀ ਇਹ ਫੈਲਾਈ ਜਾ ਰਹੀ ਆ, ਤੇ ਇਹ ਕੈਂਡੀਡੇਟਸ ਨੂੰ ਸਪੋਰਟ ਕਰ ਰਹੇ ਆ, ਲੱਖਾਂ ਡਾਲਰ ਦੇ ਰਹੇ ਹੈਗੇ ਆ। ਜਦੋਂ ਉਹ ਜਿੱਤੂਗੇ ਫਿਰ ਨੈਚੁਰਲੀ ਤੁਸੀਂ ਉਹ ਜਿਹੜਾ ਹਿਸਾਬ ਕਿਤਾਬ ਆ ਕੀ ਹੋਊਗਾ ਉਹ ਦੇਖ। ਇਹ ਬਿਲਕੁਲ ਉਹਨਾਂ ਦੇ ਵੈਬਸਾਈਟ ਦੇ ਉੱਤੇ ਜਾ ਕੇ ਜਿੱਥੋਂ ਮੈਂ ਇਹ ਪੜ੍ਹ ਰਿਹਾ ਹੈਗਾ ਆ।
ਸੋ ਆਪਾਂ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਆ। ਇਹ ਜਿਹੜੇ ਇਸ਼ੂਜ਼ ਆ, ਜਿਹੜੇ ਕੈਂਡੀਡੇਟਸ ਆ ਜਿਨ੍ਹਾਂ ਨੂੰ ਇਹ ਸਪੋਰਟ ਕਰ ਰਹੇ ਹੈਗੇ ਆ, ਉਹ ਕੈਂਡੀਡੇਟਸ ਨੂੰ ਬਹੁਤ ਵਾਰ ਸਿਚੁਏਸ਼ਨ ਇਦਾਂ ਦੀ ਆ ਵੀ ਉੱਥੇ ਸਿੱਖ ਵੀ ਬੜੀ ਮੈਜੋਰਿਟੀ 'ਚ ਆ, ਉਹਨਾਂ ਨੂੰ ਵੀ ਹੋ ਸਕਦਾ ਉਸ ਕੈਂਡੀਡੇਟ ਨੂੰ ਸਪੋਰਟ ਕਰਨਾ ਪਵੇ, ਪਰ ਉਹਨਾਂ ਨੂੰ ਕਲੀਅਰਲੀ ਉਸ ਕੈਂਡੀਡੇਟ ਨੂੰ ਪੁੱਛਣਾ ਪਊਗਾ ਵੀ ਭਾਈ ਤੁਸੀਂ ਜੇ ਜਿੱਤਦੇ ਆ ਤੇ ਤੁਸੀਂ ਇਹਨਾਂ ਦੀ ਜਿਹੜੀ ਹੈਗੀ ਆ, ਇਹਨਾਂ ਦੇ ਜਿਹੜੇ ਆਈਡੀਏ ਆ ਜਾਂ ਇਹਨਾਂ ਦੀਆਂ ਰਿਕੁਆਇਰਮੈਂਟ ਉਹਦੇ ਉੱਤੇ ਉਤਰੋਗੇ, ਜਾਂ ਤੁਸੀਂ ਅਮਰੀਕਨ ਜਿਹੜੇ ਸਿਟੀਜ਼ਨਸ ਆ, ਨੋ ਮੈਟਰ ਉਹ ਹਿੰਦੂ, ਸਿੱਖ, ਈਸਾਈ, ਬੁੱਧਿਸਟ ਕੋਈ ਵੀ ਹੋਣ, ਉਹਨਾਂ ਦੇ ਨਾਲ ਖੜੋਗੇ। ਸੋ ਜਿਹੜੇ ਲੋਕਾਂ ਦੀ ਇਹਨਾਂ ਨੇ ਐਂਡੋਰਸਮੈਂਟ ਕੀਤੀ ਹੈਗੀ ਆ, ਕਿਉਂਕਿ ਇਲੈਕਸ਼ਨ ਆ, ਆਪਾਂ ਨੂੰ ਸਾਰਿਆਂ ਨੂੰ ਸਾਂਝਾ ਦੱਸਣਾ ਬਣਦਾ ਆ। ਫੈਡਰਲ ਲੈਵਲ ਦੇ ਉੱਤੇ ਰਾਜਾ ਕ੍ਰਿਸ਼ਨਾ ਮੂਰਤੀ, ਰਿਚ ਮਕੌਰਮਿਕ, ਸ਼੍ਰੀ ਥਾਣੇਦਾਰ ਸੁਹਾਸ ਸੁਬਰਾਮਨੀਅਮ, ਅਮੀਤ ਸ਼ਾਹ ਤੇ ਪ੍ਰਸ਼ਾਂਤ ਰੈਡੀ, ਇਹ ਜਿਹੜੇ ਆ ਕਾਂਗਰਸ ਦੇ ਲਈ ਹੈਗੇ ਆ, ਜਿਨ੍ਹਾਂ ਦੀ ਇਹ ਆਰਗੇਨਾਈਜੇਸ਼ਨ ਜਿਹੜੀ ਆ ਸਪੋਰਟ ਕਰ ਰਹੀ ਆ। ਸਟੇਟ ਲੈਜਿਸਲੇਟਿਵ ਲੈਵਲ, ਬਿਲਕੁਲ ਉਹ ਮੈਂ ਤੁਹਾਨੂੰ ਦੱਸਦਾ ਚਾਹਾਂ, ਜੈਨੀਫਰ ਰਾਜਕੁਮਾਰ, ਡੇਵਿਡ ਬ੍ਰੌਗ, ਦਰਸ਼ਨਾ ਪਟੇਲ ਤੇ ਮਨੀਤਾ ਸੰਘ ਵੀ ਇਹ ਸਟੇਟ ਲੈਜਿਸਲੇਟਰ ਦੇ ਕੈਂਡੀਡੇਟ ਨੇ, ਵੱਖ-ਵੱਖ ਸੂਬਿਆਂ 'ਚ ਵੀ ਹੋ ਸਕਦੇ ਆ। ਸੋ ਦਰਸ਼ਨਾ ਪਟੇਲ, ਇੱਕ ਮਿੰਟ ਰਾਜ, ਦਰਸ਼ਨਾ ਪਟੇਲ ਦਾ ਦੱਸਦੇ ਜਾਈਏ, ਸੈਨ ਡੀਗੋ ਤੋਂ ਇਲੈਕਸ਼ਨ ਲੜ ਰਹੀ ਹੈਗੀ ਆ, ਤਾਂ ਕਿ ਜਿਹੜੇ ਆਪਣੇ ਸਰੋਤੇ ਸੈਨ ਡੀਗੋ ਵੱਲ ਹੈਗੇ ਆ ਉਹਨਾਂ ਨੂੰ ਪਤਾ ਹੋਵੇ। ਜੀ, ਲੋਕਲ ਅਧਿਕਾਰੀ ਜਿਹੜੇ ਕੈਂਡੀਡੇਟ ਆ, ਜਿੱਦਾਂ ਕਹਿ ਲਓ ਵੀ ਕਾਉਂਟੀ, ਸਿਟੀ ਮੇਅਰ, ਇਦਾਂ ਦੇ ਜਿਹੜੇ ਹੁੰਦੇ ਆ, ਉਹਨਾਂ 'ਚ ਅਰਜਨ ਬੱਤਰਾ, ਰਾਜ ਸਲਵਾਨ, ਰਿਚਾ ਅਵਸਥੀ, ਸਤੀਸ਼ ਚੰਦਰਾ ਵਾਘ, ਇਹਨਾਂ ਨੂੰ ਜਿਹੜਾ ਆ ਇਹ ਇੰਡੋਰਸ ਇਸ ਟਾਈਮ ਕਰ। ਸੋ ਇਹਦੇ 'ਚ ਇਹ ਦੱਸਦੇ ਜਾਈਏ, ਜਿਹੜੇ ਅਰਜਨ ਬੱਤਰਾ ਆ ਇਹ ਸਿਟੀ ਕੌਂਸਲ ਮੈਂਬਰ ਆ, ਜਿੱਥੇ ਸੈਨੋਜ਼ੇ ਦੇ ਵਿੱਚ ਸਾਡਾ ਮੇਨ ਸਟੂਡੀਓ ਆ। ਸੈਨੋਜ਼ੇ ਗੁਰੂ ਘਰ ਵੀ ਬਹੁਤ ਜਾਂਦੇ ਰਹਿੰਦੇ, ਸਨਮਾਨਿਤ ਵੀ ਕੀਤਾ ਗਿਆ। ਸੋ ਇਹਨਾਂ ਨੂੰ ਵੀ ਪੁੱਛਣ ਦਾ ਫਰਜ਼ ਬਣਦਾ। ਇਸੇ ਤਰ੍ਹਾਂ ਰਾਜ ਸਲਵਾਨ ਆ, ਉਹ ਫਰੀਮੌਂਟ ਦੇ ਵਿੱਚ ਵਾਈਸ ਮੇਅਰ ਆ, ਮੇਅਰ ਦੇ ਲਈ ਲੜ ਰਹੇ ਹੈਗੇ ਆ। 15 ਦੇ ਕਰੀਬ ਮੇਅਰ ਉਹਨਾਂ ਦੀ ਸਪੋਰਟ ਕਰ ਰਹੇ ਆ। ਸੋ ਉਹਨਾਂ ਨੂੰ ਵੀ ਪੁੱਛਣ ਦਾ ਮੈਂ ਆਪਣੇ ਵੱਲੋਂ ਕਹਿ ਸਕਦਾ ਵੀ ਮੈਂ ਰਾਜ ਸਲਵਾਨ ਨੂੰ ਘੱਟੋ ਘੱਟ ਇਸ ਇਸ਼ੂ ਦੇ ਉੱਤੇ ਗੱਲਬਾਤ ਜ਼ਰੂਰ ਕੀਤੀ ਹੈਗੀ ਆ। ਕੀ ਕੀ ਉਹਨਾਂ ਦੀ ਸੀਗਾ ਪ੍ਰਤੀਕਰਨ ਕੀ ਸੀ? ਉਹ ਕਹਿੰਦੇ ਵੀ ਮੈਨੂੰ ਐਂਡੋਰਸ ਤਾਂ ਸਾਰੇ ਕਰਦੇ ਆ, ਪਰ ਜਿਹੜਾ ਕੋਈ ਵੀ ਇਸ਼ੂ ਹੋਊਗਾ, ਖਾਸ ਕਰਕੇ ਸਿੱਖਾਂ ਨੂੰ ਲੈ ਕੇ, ਜਾਂ ਜਿਹੜਾ ਇੰਡੀਅਨ ਗਵਰਨਮੈਂਟ ਦਾ, ਵੀ ਮੈਂ ਉਸ ਇਸ਼ੂ ਦੇ ਉੱਤੇ ਕਿਸੇ ਤਰ੍ਹਾਂ ਦੀ ਕਿਸੇ ਦੀ ਜਿਹੜਾ ਲੈ ਕੇ ਨਹੀਂ ਆਊਂਗਾ, ਜਾਂ ਉਹਨਾਂ ਦਾ ਸਾਥ ਨਹੀਂ ਦਊਂਗਾ। ਵੀ ਮੈਂ ਚਾਹੇ ਕੋਈ ਸਿੱਖ ਹੋਵੇ, ਚਾਹੇ ਉਹ, ਈਵਨ ਉਹਨਾਂ ਨੇ ਤਾਂ ਮੈਨੂੰ ਇੱਥੇ ਤੱਕ ਵੀ ਕਿਹਾ ਵੀ ਜਿਹੜਾ ਖਾਲਿਸਤਾਨੀ ਵਿਚਾਰਧਾਰਾ ਵਾਲਾ ਵੀ ਸਿੱਖ ਹੈਗਾ ਆ, ਵੀ ਮੈਂ ਉਹ ਉਹਨਾਂ ਦਾ ਹੱਕ ਆ, ਕਿਉਂਕਿ ਅਮਰੀਕਾ ਦੇ ਵਿੱਚ ਫਰੀਡਮ ਆਫ ਸਪੀਚ ਆ, ਤੇ ਉਹਨਾਂ ਦੇ ਅਗੇਂਸਟ ਮੇਰਾ ਕੁਛ ਨਹੀਂ। ਪਰ ਕੱਲ ਨੂੰ ਕੀ ਹੋਵੇ ਇਹਦੇ ਬਾਰੇ ਆਪਾਂ ਕਹਿ ਨਹੀਂ ਸਕਦੇ ਹੈਗੇ ਵੀ ਬੰਦੇ ਦੇ ਕੀ ਵਿਚਾਰ ਹੋਣ, ਹਨਾ। ਪਰ ਆਪਾਂ ਇਹ ਦੱਸ ਰਹੇ ਹਾਂ ਵੀ ਇਹ ਆਰਗੇਨਾਈਜੇਸ਼ਨ ਇਹਨਾਂ ਲੋਕਾਂ ਨੂੰ ਸਪੋਰਟ ਕਰ ਰਹੀ ਆ। ਤੁਸੀਂ ਕੀ ਕਰਨਾ ਆ? ਜੇ ਤੁਸੀਂ ਆਫਕੋਰਸ, ਕਿਉਂਕਿ ਜੇ ਤੁਹਾਡੀ ਵੋਟ ਆ ਉਸ ਏਰੀਏ 'ਚ, ਹੋ ਸਕਦਾ ਕੋਈ ਹੋਰ ਕੈਂਡੀਡੇਟ ਬਾਹਲਾ ਮਾੜਾ ਹੋਵੇ, ਨਾ ਜਿੱਤਦਾ ਹੋਵੇ, ਜਾਂ ਸਟਰੋਂਗ ਹੋਵੇ, ਤੁਸੀਂ ਕਿਹਨੂੰ ਸਪੋਰਟ ਕਰਨਾ, ਤੁਹਾਡੇ ਕੀ ਇਸ਼ੂ ਆ, ਉਹ ਜ਼ਰੂਰ ਡਿਸਕਸ ਕਰੋ ਉਹਨਾਂ ਨਾਲ। ਜੀ ਬਿਲਕੁਲ। ਇਸ ਤੋਂ ਇਲਾਵਾ ਦੱਸ ਜਾਈਏ, ਜੈਫ ਰੋਜ਼ਨ, ਜਿਹਨਾਂ ਦਾ ਹੁਣੇ ਨਾਮ ਜਿਹੜਾ ਕਾਫੀ ਜ਼ਿਆਦਾ ਆਇਆ ਸੀ, ਇਹ ਪ੍ਰੀਵੀਅਸਲੀ ਇਹਨਾਂ ਨੇ 2024 ਦੇ ਵਿੱਚ ਅਧਿਕਾਰੀਆਂ ਨੂੰ ਜਿਹੜੇ ਇਸ ਵਾਰ ਇਲੈਕਸ਼ਨ ਤੋਂ ਨਹੀਂ ਕਰ ਰਹੇ, ਪਰ ਇਹਨਾਂ ਨੇ ਇੰਡੋਰਸ ਕੀਤਾ ਸੀਗਾ। ਜੈਫ ਰੋਜ਼ਨ ਹੀ ਉਹ ਜਿਹੜੇ ਡਿਸਟ੍ਰਿਕਟ ਅਟਾਰਨੀ ਸੀਗੇ, ਜਿਨ੍ਹਾਂ ਨੇ ਮੀਟਿੰਗਸ ਵਗੈਰਾ ਜਿਹੜੀਆਂ ਉਹ ਨਾਲ ਕਰਵਾਈਆਂ ਸੀ, ਜਿਹੜੇ ਹਿੰਦੂ ਫੋਬੀਆ ਨੂੰ ਲੈ ਕੇ, ਜਿਹੜਾ ਹਿੰਦੂ ਅਮਰੀਕਨ ਫਾਊਂਡੇਸ਼ਨ ਜਿਹੜਾ ਉਹਨਾਂ ਨੇ ਗੱਲ ਇਸ ਦੇ ਵਿੱਚ ਤੋਰੀ ਹੈਗੀ ਆ। ਸੋ ਬੜੇ ਵੱਡੇ ਪੱਧਰ ਦੇ ਉੱਤੇ ਜਿਹੜੀ ਇਸ ਟਾਈਮ ਚੀਜ਼ ਜਿਹੜੀ ਉਹ ਚੱਲ ਰਹੀ ਆ, ਤੇ ਹਿੰਦੂਤਵ ਨੂੰ ਇੱਥੇ ਅਮਰੀਕਨ ਮੇਨ ਸਟ੍ਰੀਮ ਦੇ ਵਿੱਚ ਜਿਹੜਾ ਉਹ ਫੈਲਾਇਆ ਜਾ ਰਿਹਾ ਆ। ਇਹ ਸੇਮ ਉਸੇ ਤਰੀਕੇ ਦੇ ਨਾਲ ਆ, ਜਿਸ ਤਰੀਕੇ ਦੇ ਨਾਲ ਕਿਸੇ ਵੀ ਇਲਾਕੇ ਦੀ ਜਿਹੜੀ ਰਿਲੀਜੀਅਸ ਮੈਜੋਰਿਟੀ ਆ ਉਹ ਕਰਦੀ ਆ। ਜਿੱਦਾਂ ਜਿਊਜ਼ ਦੇ ਉਲਟ ਹੋਇਆ ਸੀ ਉਸ ਟਾਈਮ ਦੇ ਉੱਤੇ, ਵੀ ਇਹ ਮਾੜੇ ਆ ਹਿਟਲਰ ਨੇ। ਇੱਥੇ ਅਮਰੀਕਾ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਵੀ ਗੋਰੇ ਮੂਲ ਵਾਲੇ ਕਹਿੰਦੇ ਆ, ਜਿਹੜੇ ਨੀਓ ਨਾਜ਼ੀਜ਼ ਆ, ਕਈ ਵਾਰੀ ਜਿਹੜੇ ਉਹ ਉੱਭਰ ਕੇ ਜਿਹੜੇ ਉਹ ਆਉਂਦੇ ਆ ਵੀ ਸਾਡੇ ਤੋਂ ਵਧੀਆ ਕੋਈ ਨਹੀਂ, ਵੀ ਸਾਡੇ ਲਈ ਹੀ ਸਭ ਕੁਝ ਜਿਹੜਾ ਹੋਣਾ ਚਾਹੀਦਾ। ਤੇ ਉਸੇ ਤਰੀਕੇ ਦੇ ਨਾਲ ਇਹਨਾਂ ਨੇ ਉਹੀ ਪਾਲਿਸੀ ਨੂੰ ਜਿਹੜਾ ਉਹ ਤੋਰਿਆ ਹੈਗਾ ਆ, ਤੇ ਅਮਰੀਕਾ ਦੇ ਵਿੱਚ ਆ ਕੇ ਇਹਨਾਂ ਨੇ ਖਾਸੇ ਜਿਹੜੇ ਪੈਰ ਆ ਉਹ ਇਸ ਟਾਈਮ ਪਸਾਰੇ ਹੈਗੇ ਆ। ਸੋ ਇਹ ਆਪਾਂ ਸਾਰਿਆਂ ਨੂੰ ਮਿਲ ਕੇ ਜਿਹੜਾ ਉਹ ਦੇਖਣਾ ਪੈਣਾ ਵੀ ਇਸ ਦੇ ਉੱਤੇ ਕੀ ਆ। ਹਾਂ, ਹੋਰ ਮੁੱਦਿਆਂ ਦੇ ਉੱਤੇ ਮੈਂ ਦੇਖ ਰਿਹਾ ਵੀ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਸਰਗਰਮੀ ਕਈ ਚੀਜ਼ਾਂ, ਜਿਹਦਾ ਕੋਈ ਲੈਣਾ ਦੇਣਾ ਨਹੀਂ, ਕੋਈ ਮਾੜਾ ਬਿਲਕੁਲ ਮਾਈਨਰ ਇਸ਼ੂ ਹੁੰਦਾ, ਉਹਦੇ ਤੇ ਅਸੀਂ ਇੰਨਾ ਰੌਲਾ ਪਾ ਰਹੇ ਹੈਗੇ ਆ ਆਪਣੀ ਕੀਤਾ ਹੋਇਆ ਵੀ ਇਹਦੇ ਤੇ ਜਿਹੜਾ ਇਸ ਟਾਈਮ ਸਭ ਤੋਂ ਵੱਡੇ ਫੋਕਸ ਦੀ ਜਿਹੜੀ ਲੋੜ ਆ, ਗੁਰੂ ਘਰਾਂ ਨੂੰ, ਸਿੱਖਾਂ ਨੂੰ, ਆਜ਼ਾਦੀ ਪਸੰਦ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਇਹ
ਉਹ ਪਿੱਛੇ ਪਈ ਆ, ਕਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਜੜ੍ਹਾਂ ਨੂੰ ਜਿਹੜਾ ਉਹ ਵੱਢ ਰਹੀ ਆ। ਤੇ ਤੁਹਾਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਉਹਨਾਂ ਲਾ ਐਨਫੋਰਸਮੈਂਟ ਦੇ ਉੱਤੇ ਜਿਹੜੇ ਕਹਿੰਦੇ ਆ ਨਾ ਵੀ ਕੋਈ ਨਹੀਂ, ਪੁਲਿਸ ਵਾਲੇ ਤਾਂ ਸਾਡੇ ਯਾਰ ਨੇ, ਸਾਡੇ ਤਾਂ ਮਿੱਤਰ ਆ, ਅਸੀਂ ਤਾਂ ਉਹਨਾਂ ਨੂੰ ਜਾਣਦੇ ਆ, ਪਰ ਉਹਨਾਂ ਦੇ ਹਾਇਰ ਅਪਸ ਦੇ ਨਾਲ ਮੀਟਿੰਗਾਂ ਕਰਕੇ ਤੇ ਉਹਨਾਂ ਨੂੰ ਜਿਹੜਾ ਉਹ ਬਦਨਾਮ ਕਰ ਰਹੇ ਆ। ਕੱਲ ਕੁਝ ਸਿੱਖ ਜਿਹੜੇ ਜੈਰੀ ਡਾਇਰ ਨੂੰ ਮਿਲ ਕੇ ਆਏ ਆ, ਹਰਜੋਤ ਸਿੰਘ ਜੀ। ਉਹਨਾਂ ਬਿਲਕੁਲ ਨੇ ਦੱਸਦੇ ਜਾਈਏ ਜਿਹੜੇ ਫ੍ਰਿਜ਼ਨੋ ਦੇ ਵਿੱਚ, ਕਿਉਂਕਿ ਜਿਹੜੀ ਇਹ ਫਾਊਂਡੇਸ਼ਨ ਹੈਗੀ ਆ, ਇਹ ਫ੍ਰਿਜ਼ਨੋ ਦੇ ਮੇਅਰ ਨੂੰ, ਉਸ ਟਾਈਮ ਦੇ ਪੁਲਿਸ ਚੀਫ ਨੂੰ ਵੀ ਮਿਲੀ ਸੀ। ਉੱਥੇ ਦੇ 2 ਸਿੱਖਾਂ ਬਾਰੇ ਕਾਫੀ ਗਲਤ ਜਿਹੜੇ ਵਿਚਾਰ ਦਿੱਤੇ ਸੀਗੇ। ਸੋ ਹੁਣ ਕੱਲ ਉਹ ਸਿੱਖ ਜਿਹੜੇ ਆਪਣੇ ਭੈਣ ਭਰਾ ਆ, ਉਹ ਕੱਲ ਮੇਅਰ ਨੂੰ ਮਿਲ ਕੇ ਆਏ ਹੈਗੇ ਆ, ਤੇ ਉਹਦੇ ਬਾਰੇ ਥੋੜਾ ਡਿਸਕਸ ਕਰੋ। ਜੀ ਬਿਲਕੁਲ ਹਰਜੋਤ ਸਿੰਘ ਜੀ, ਵੀ ਉਹ ਉਸ ਤਰੀਕੇ ਦੇ ਨਾਲ ਉੱਥੇ ਉਹ ਮਿਲ ਕੇ ਆਏ ਆ। ਉਹਨਾਂ ਨੇ ਉਹੀ ਦੱਸਿਆ ਆ ਵੀ ਮਿਲਣ ਤੋਂ ਬਾਅਦ ਦੇ ਵਿੱਚ ਜਿਹੜੀ ਸਟੇਟਮੈਂਟ ਆ ਜੈਰੀ ਡਾਇਰ ਹੋਣਾ ਨੇ ਜਾਰੀ ਕੀਤੀ ਆ, ਵੀ ਮੈਂ ਸਿੱਖ ਕਮਿਊਨਿਟੀ ਦੇ ਨਾਲ ਮਿਲਿਆ ਆ, ਉਹਨਾਂ ਦੇ ਜਿਹੜੇ ਕੰਸਰਨਸ ਆ, ਜਿਹੜੇ ਲੇਟੈਸਟ ਨੈਸ਼ਨਲ ਤੇ ਇੰਟਰਨੈਸ਼ਨਲ ਇੰਸੀਡੈਂਟ ਹੋਏ ਆ, ਖਾਸ ਕਰਕੇ ਜਿਹੜਾ ਹੁਣ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਚੱਲ ਰਿਹਾ ਆ, ਵੀ ਕਿਸ ਤਰੀਕੇ ਦੇ ਨਾਲ ਵੀ ਤੁਹਾਡੇ ਸ਼ਹਿਰ ਦੇ ਵਿੱਚ ਆ ਕੇ ਇਸ ਤਰੀਕੇ ਦੀਆਂ ਜਿਹੜੀਆਂ ਉਹ ਗੱਲਾਂ ਕੀਤੀਆਂ ਜਾ ਰਹੀਆਂ ਆ। ਤੇ ਕਹਿੰਦਾ ਵੀ ਮੈਂ ਆਪਣੇ ਸਿੱਖ ਰੈਜ਼ੀਡੈਂਟਸ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦਾ ਆ ਵੀ ਤੁਹਾਡੀ ਜਿਹੜੀ ਸੇਫਟੀ ਆ ਮੇਰੇ ਲਈ ਜਿਹੜੀ ਟੌਪ ਦੀ ਪ੍ਰਾਇੋਰਟੀ ਆ, ਵੀ ਸਭ ਤੋਂ ਉੱਤੇ ਆ। ਤੇ ਕਿਸੇ ਵੀ ਤਰੀਕੇ ਦਾ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਆ ਜੇ ਤੁਹਾਡੇ ਉਲਟ ਹੁੰਦਾ, ਮੈਂ ਉਸ ਨੂੰ ਝੱਲੂਗਾ ਨਹੀਂ। ਜਾਂ ਤੁਹਾਨੂੰ ਖਤਰਾ ਆ, ਹਿੰਸਾ ਦਾ ਖਤਰਾ ਦਾ ਕੋਈ ਧਮਕੀ ਆਉਂਦੀ ਆ, ਉਸ ਨੂੰ ਜਿਹੜਾ ਅਸੀਂ ਨਹੀਂ ਝੱਲਾਂਗੇ। ਤੇ ਫ੍ਰਿਜ਼ਨੋ ਤੁਹਾਡੇ ਨਾਲ ਆ, ਹੇਟ ਤੇ ਡਿਸਕ੍ਰਿਮੀਨੇਸ਼ਨ ਦੇ ਉਲਟ ਜਿਹੜੇ ਆ ਅਸੀਂ ਸਟੈਂਡ ਇਸ ਦੇ ਵਿੱਚ ਜਿਹੜਾ ਉਹ ਕਰਦੇ ਹੈਗੇ ਆ। ਚੰਗੀ ਗੱਲ ਹੈਗੀ ਆ ਵੀ ਇਹ ਚੀਜ਼ ਉਹਨਾਂ ਨੇ ਸਟੈਂਡ ਲਿਆ ਆ। ਤੇ ਨਾਲ ਦੇ ਨਾਲ ਆਪਾਂ ਕੱਲ ਵੀ ਪੁੱਛਿਆ ਸੀਗਾ, ਜਿਹੜੀ ਸਿੱਖਾਂ ਦੀ ਇੱਥੇ ਕੌਂਸਲ ਬਣੀ ਆ ਗੁਰੂ ਘਰਾਂ ਵਾਲੀ, ਉਹ ਪਤਾ ਨਹੀਂ ਜਾਂ ਉਹ ਟਰਾਈ ਕਰ ਰਹੇ ਆ ਜਾਂ ਜੇ ਮੁਲਾਕਾਤ ਉਹਨਾਂ ਦੀ ਹੋਈ ਆ ਜਾਂ ਨਹੀਂ ਹੋਈ। ਜਿਹੜੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦਾ ਜਿਹੜੀ ਲੋਕਲ ਤੁਹਾਡੇ ਇੱਥੇ ਦੀ ਸਟੇਟ ਸੈਨੇਟਰ ਆ, ਵੀ ਉਹਦੇ ਨਾਲ ਮੁਲਾਕਾਤ ਤੁਸੀਂ ਕਰ ਸਕੇ ਆ ਜਾਂ ਨਹੀਂ ਕਰ ਸਕੇ, ਜਾਂ ਅੱਗੇ ਪਈ ਆ। ਜੇ ਕੋਈ ਹੈ ਆ ਤਾਂ ਸਾਨੂੰ ਕਲੀਅਰ ਜਿਹੜਾ ਦੱਸ ਦਿਓ, ਤਾਂ ਜੋ ਲੋਕਾਂ ਨੂੰ ਵੀ ਪਤਾ ਲੱਗੇ ਵੀ ਉੱਥੇ ਤੁਸੀਂ ਕਿੱਥੇ ਜਿਹੜਾ ਉਹ ਸਟੈਂਡ ਕਰਦੇ ਆ। ਜਿਹੜੀ ਇੱਥੋਂ ਦੀ ਆਰਗੇਨਾਈਜੇਸ਼ਨ ਦੀ ਜਿਹੜੀ ਇੱਕ ਗੁਰੂ ਘਰਾਂ ਦੀ ਜਿਹੜੀ ਮਿਲ ਕੇ ਜਿਹੜੀ ਕੌਂਸਲ ਬਣੀ ਆ, ਉਹ ਕੀ ਆ, ਜਾਂ ਵੈਸੇ ਕਿਸੇ ਨੇ ਕੋਸ਼ਿਸ਼ ਕੀਤੀ ਹੈ ਜਿਹੜੇ ਕਬਰੈਲੋ ਹੁਣਾਂ ਦੇ ਨਾਲ, ਸੈਨੇਟਰ ਦੇ ਨਾਲ ਮੁਲਾਕਾਤ ਕਰਨ ਦੇ ਲਈ, ਉਹਨਾਂ ਨੂੰ ਇਸ ਮੁੱਦੇ ਦੇ ਬਾਰੇ ਜਿਹੜਾ ਉਹ ਐਕਸਪਲੇਨ ਕਰਨ ਦੇ ਲਈ, ਕੀ ਉਹਨਾਂ ਨੂੰ ਗਲਤ ਦੱਸਿਆ ਗਿਆ ਸੀਗਾ ਤਾਂ ਉਹਦੇ ਕਰਕੇ ਉਹ ਉਹਨਾਂ ਦੀਆਂ ਗੱਲਾਂ 'ਚ ਆ ਗਏ ਆ। ਤੁਸੀਂ ਉਹਨਾਂ ਨੂੰ ਜੇ ਉਹ ਗਲਤ ਦੱਸਿਆ ਤੇ ਉਹਨਾਂ ਨੂੰ ਠੀਕ ਜਿਹੜਾ ਉਹ ਦੱਸ ਕੇ ਇਸ ਚੀਜ਼ ਦੇ ਵਿੱਚ ਹਮਾਇਤ ਲੈਣ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕੀਤੀ ਜਾਵੇ। ਸੋ ਇਹ ਜ਼ਰੂਰੀ ਆ, ਤੇ ਇਹ ਜ਼ਰੂਰ ਜੇ ਕੋਈ ਅਪਡੇਟ ਹੈਗੀ ਆ ਤਾਂ ਜ਼ਰੂਰ ਸਾਨੂੰ ਜਿਹੜਾ ਉਹ ਦੱਸੋ, ਤਾਂ ਜੋ ਆਪਾਂ ਆਪਣੇ ਇੱਥੋਂ ਦੇ ਲੋਕਲ ਲੋਕਾਂ ਦੇ ਨਾਲ ਜਿਹੜੇ ਸਿੱਖ ਵਾਸਤੇ ਨਹੀਂ ਕੈਲੀਫੋਰਨੀਆ 'ਚ, ਉਹਨਾਂ ਦੇ ਨਾਲ ਜਿਹੜਾ ਅਮਰੀਕਾ 'ਚ ਵਾਸਤੇ ਉਹਨਾਂ ਦੇ ਨਾਲ ਸ਼ੇਅਰ ਕੀਤਾ। ਇੱਕ ਜ਼ਰੂਰ ਆਪਾਂ ਪੰਜਾਬੀ ਰੇਡੀਓ USA ਵੱਲੋਂ, ਜਿਸ ਤਰ੍ਹਾਂ ਆਪਾਂ ਹਮੇਸ਼ਾ ਬੇਨਤੀ ਕਰਦੇ ਰਹਿੰਦੇ ਆ, ਤੇ ਆਪਾਂ ਸਾਡੇ ਤਾਂ ਪੰਜਾਬੀ ਰੇਡੀਓ USA ਦਾ ਮੇਨ ਮਕਸਦ ਵੀ ਇਹ ਹੈ ਕਿ ਸਾਰੇ ਪੰਜਾਬੀਆਂ ਨੂੰ ਇਕੱਠੇ ਕਰਨਾ ਆ, ਨੋ ਮੈਟਰ ਉਹ ਕਿਸੇ ਵੀ ਮੁਲਕ ਦੇ ਹੋਣ, ਕਿੱਥੇ ਦੇ ਵੀ ਹੋਣ। ਪ੍ਰੋਟੈਸਟ ਕਰਨਾ ਅਮਰੀਕਾ ਦੇ ਵਿੱਚ ਹਰ ਇੱਕ ਦਾ ਹੱਕ ਹੈਗਾ ਆ, ਕੋਈ ਉਸ ਨੂੰ ਰੋਕ ਨਹੀਂ ਸਕਦਾ। ਪਿਛਲੇ ਦਿਨਾਂ ਦੇ ਵਿੱਚ ਜੋ ਸੈਨ ਹੋਜ਼ੇ ਗੁਰਦੁਆਰਾ ਸਾਹਿਬ ਵਾਪਰਿਆ, ਉਹ ਵਾਪਰਨਾ ਨਹੀਂ ਚਾਹੀਦਾ ਸੀ। ਬੈਠ ਕੇ ਗੱਲਬਾਤ ਕੀਤੀ ਜਾ ਸਕਦੀ ਸੀ। ਜਿਸ ਹਿਸਾਬ ਦੇ ਨਾਲ ਇਹ ਆਰਗੇਨਾਈਜੇਸ਼ਨ ਸਿੱਖਾਂ ਨੂੰ ਬਦਨਾਮ ਕਰਨ ਲੱਗੀ ਹੋਈ ਆ, ਪਹਿਲਾਂ ਇਹਨਾਂ ਨੇ ਐਜੂਕੇਸ਼ਨ ਦੇ ਉੱਤੇ ਬਹੁਤ ਕੀਤਾ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਜਿਸ ਸਿੱਖ ਹਿਸਟਰੀ ਨੂੰ ਜਦੋਂ ਇਨਕਲੂਡ ਕਰਨ ਲੱਗੇ ਸੀ, ਬਹੁਤ ਵਿਰੋਧ ਕੀਤਾ ਗਿਆ। ਜਿਹੜੇ ਲੋਕ ਅੱਗੇ ਲੋਕ ਕਰ ਰਹੇ ਸੀ ਉਹਨਾਂ ਨੂੰ ਹੁਣ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੀ ਆ ਵੀ ਕਿਸ ਤਰ੍ਹਾਂ ਈਵਨ ਕੁਝ ਘੰਟੇ ਪਹਿਲਾਂ ਭਜਨ ਸਿੰਘ ਭਿੰਡਰ ਉਹਨਾਂ ਦੇ ਅਗੇਂਸਟ ਜਿਹੜੀ ਆ ਇੱਕ ਟਵੀਟ ਕੀਤਾ ਗਿਆ ਵੀ ਜੀ ਟੈਰਰਿਜ਼ਮ ਫਲਾਉਂਦੇ ਆ, ਜੇ ਆ ਉਹ ਆ, ਝੂਠ, ਕੌਨਸਪੀਰੇਸੀ ਥਿਊਰੀ, ਕੋਈ ਚਾਰਜ ਨਹੀਂ ਹੋਇਆ, ਕੋਈ ਕੁਝ ਨਹੀਂ ਹੋਇਆ। ਸੋ ਪਲੀਜ਼ ਸਾਰਿਆਂ ਨੂੰ ਬੇਨਤੀ ਆ, ਜਿੱਥੇ ਮਰਜੀ ਤੁਸੀਂ ਪ੍ਰੋਟੈਸਟ ਕਰਦੇ ਹੋ, ਆਪਣੇ ਹੱਕ ਦੀ ਗੱਲ ਕਰਦੇ ਆ, ਇੰਨਾ ਜ਼ਰੂਰ ਮੇਕ ਸ਼ੋਰ ਕਰੇ ਵੀ ਉੱਥੇ ਕੋਈ ਲੜਾਈ ਝਗੜਾ ਨਾ ਹੋਵੇ ਕਿਸੇ ਤਰ੍ਹਾਂ ਦਾ ਵੀ, ਕਿਉਂਕਿ ਨਹੀਂ ਤਾਂ ਕੀ ਹੋਣਾ ਆ ਵੀ ਜੋ ਕੁਝ ਇਹਨਾਂ ਲੋਕਾਂ ਨੇ ਵੱਖ-ਵੱਖ ਪੁਲਿਸ ਚੀਫਸ ਨੂੰ ਦੱਸਿਆ ਆ ਵੀ ਦੇਖੋ ਜੀ ਇਹ ਆਹ ਕੰਮ ਕਰਦੇ ਹੈਗੇ ਆ, ਕਿਤੇ ਉਹ ਫਿਰ ਉਹ ਸੱਚ ਨਾ ਹੋਵੇ। ਸੋ ਇਹ ਜ਼ਰੂਰ ਸਾਡੇ ਪੰਜਾਬੀ ਰੇਡੀਓ USA ਦੀ ਪੂਰੀ ਟੀਮ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਤੋਂ ਵੱਧ ਜਿੱਥੇ ਵੀ ਤੁਸੀਂ ਪ੍ਰੋਟੈਸਟ ਕਰਨਾ, ਪ੍ਰੋਟੈਸਟ ਕਰੋ, ਹੱਕ ਦੀ ਗੱਲ ਕਰੋ, ਪਰ ਜਿਹੜਾ ਲੜਾਈ ਝਗੜਾ ਆ ਉਹ ਕਿਤੇ ਵੀ ਨਹੀਂ ਹੋਣਾ ਚਾਹੀਦਾ ਹੈਗਾ, ਤਾਂ ਕਿ ਪੂਰੀ ਕੌਮ ਦੀ ਜਿਹੜੀ ਆ ਉਹ ਬਦਨਾਮੀ ਨਾ ਹੋਵੇ। ਜੀ, ਤੇ ਬਾਕੀ ਜਿਹੜਾ ਹਰਜੋਤ ਸਿੰਘ ਜੀ, ਸਿੱਖਾਂ ਦੇ ਦੁਆਰਾ ਇਤਿਹਾਸਕ ਪੈਦਲ ਮਾਰਚ ਨਿਰਭਉ ਤੇ ਨਿਆਂ ਮੋਰਚਾ ਕੱਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਗੁਰਦੁਆਰਾ ਗੁਰੂ ਨਾਨਕ ਸਿੱਖ ਮਿਸ਼ਨ ਸੈਂਟਰ, ਬੇਕਰਸਫੀਲਡ, 8601 ਸਾਊਥ H ਸਟਰੀਟ 99 ਦੇ ਬਿਲਕੁਲ ਨਾਲ ਆ।
ਉੱਥੋਂ ਸਵੇਰੇ 8 ਵਜੇ ਜਿਹੜੀ ਆ ਅਰੰਭਤਾ ਦੀ ਅਰਦਾਸ ਤੋਂ ਬਾਅਦ ਚ ਉਸ ਤੋਂ ਬਾਅਦ ਦਸ਼ਮੇਸ਼ ਗੁਰਦੁਆਰਾ ਜਿਹੜਾ ਸਾਹਿਬ ਦਸ਼ਮੇਸ਼ ਦਰਬਾਰ, ਫਿਰ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ, ਫਿਰ ਉਸ ਤੋਂ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਅੰਗਦ ਦਰਬਾਰ, ਉੱਥੋਂ ਹੋ ਕੇ ਫਿਰ ਪੋਲੋ ਪਾਰਕ ਤੱਕ ਜਿਹੜਾ ਉਹ ਜਾਣਾ ਹੈ। ਸੋ ਕੱਲ ਤਕਰੀਬਨ 17 ਕੁ ਮੀਲ ਦਾ ਜਿਹੜਾ ਉਹ ਪੈਂਡਾ ਹੈਗਾ ਆ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਉੱਥੇ ਪੋਲੋ ਪਾਰਕ ਰਾਤ ਦਾ ਪੜਾਅ ਕਰਕੇ ਤੇ ਫਿਰ ਅੱਗੇ ਡਿਲੀਨੋ ਵੱਲ ਨੂੰ ਜਿਹੜੇ ਚੱਲਦੇ ਕੱਲ ਨੂੰ ਜਿਹੜੇ ਉਹ ਤੋਂ ਅਗਲੇ ਦਿਨ ਜਿਹੜੇ ਉਹ ਪਾਉਣੇ ਆ। ਪਰ ਕੱਲ ਸਵੇਰ ਨੂੰ 8 ਵਜੇ ਜਿਹੜਾ 7 ਤੋਂ 8 ਵਜੇ ਦੇ ਵਿੱਚ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸਿੱਖ ਸੈਂਟਰ ਵਿਖੇ ਪਹੁੰਚੋ, ਜਿੱਥੇ ਕਿ 7 ਵਜੇ ਹੀ ਪਹੁੰਚੋ ਸਾਰੇ ਜਾਣੇ ਜਲਦੀ ਤੋਂ ਜਲਦੀ, ਤਾਂ ਜੋ ਜਿਹੜੀ ਉੱਥੇ ਨੈਸ਼ਨਲ ਮੀਡੀਆ ਵੀ ਇਸ ਪੈਦਲ ਮਾਰਚ ਨੂੰ, ਨਿਰਭਉ ਤੇ ਨਿਆਂ ਮਾਰਚ ਨੂੰ ਕਵਰ ਕਰਨ ਦੇ ਲਈ ਪਹੁੰਚ ਰਿਹਾ ਆ, ਉਹ ਵੀ ਦੇਖੇ ਵੀ ਸਿੱਖਾਂ ਦੇ ਵਿੱਚ ਵੀ ਇਸ ਚੀਜ਼ ਨੂੰ ਲੈ ਕੇ 40 ਵਰੇ ਹੋਣ ਤੋਂ ਬਾਅਦ ਦੇ ਵਿੱਚ ਵੀ ਉਹ ਚੜ੍ਹਦੀ ਕਲਾ ਚ ਨੇ, ਨਿਰਭਉ ਨੇ, ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉਲਟ ਜਿਹੜੇ ਆ ਉਹ ਪੂਰੀ ਤਰ੍ਹਾਂ ਇਸ ਟਾਈਮ ਖੜੇ ਨੇ ਤੇ ਆਪਣੇ ਸ਼ਹੀਦਾਂ ਨੂੰ ਜਿਹੜਾ ਉਹ ਯਾਦ ਕਰਦੇ ਹੋਏ ਇਸ ਦੇ ਵਿੱਚ ਉਹਨਾਂ ਤੋਂ ਸਬਕ ਲੈਂਦੇ ਹੋਏ ਇਹ 350 ਮੀਲ ਦਾ ਪੈਂਡਾ ਉਹਨਾਂ ਨੇ ਆਉਂਦੇ ਜਿਹੜੇ ਉਹ 3 ਤੋਂ 4 ਵੀਕ ਦੇ ਵਿੱਚ ਜਿਹੜਾ ਉਹ ਤੈਅ ਕਰਨਾ ਹੈ। ਸਟੇਟ ਦੀ ਜਿਹੜੀ ਕੈਪੀਟਲ ਬਿਲਡਿੰਗ ਸੈਕਰਾਮੈਂਟੋ ਤੱਕ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸਿੱਖ ਸੈਂਟਰ ਜਿਹੜਾ 8601 ਸਾਊਥ ਐਚ ਸਟਰੀਟ ਤੇ ਜਿਹੜਾ ਉੱਥੋਂ ਸ਼ੁਰੂਆਤ ਹੋਣੀ ਆ। ਸੋ ਸਵੇਰੇ 7-8 ਵਜੇ ਦੇ ਵਿੱਚ ਉੱਥੇ ਪਹੁੰਚ ਕੇ ਅਰੰਭਤਾ ਦੀ ਅਰਦਾਸ 'ਚ ਸ਼ਾਮਲ ਹੋ ਕੇ ਇਸ ਪੈਦਲ ਮਾਰਚ ਨੂੰ ਰਵਾਨਗੀ ਜਿਹੜੀ ਆ ਉਹ ਆਪਾਂ ਉੱਥੋਂ ਲੈਣੀ ਆ। ਸੋ ਸਾਰਿਆਂ ਨੂੰ ਬੇਨਤੀ ਹੈ ਵੀ ਹੋ ਹਮਾ ਕੇ ਉੱਥੇ ਪਹੁੰਚ ਕੇ ਇਸ ਦੇ ਵਿੱਚ ਹਿੱਸਾ ਜ਼ਰੂਰ, ਇਹ ਹਿਸਟੋਰੀਕਲ ਨਿਆਣਿਆਂ ਨੂੰ ਵੀ ਜ਼ਰੂਰ ਲੈ ਕੇ ਆਓ। ਉਹ ਤਾਂ ਕੋਈ ਕਹਿੰਦੇ ਨਹੀਂ ਆ ਵੀ ਨਿਆਣਿਆਂ ਨੂੰ ਛੁੱਟੀ ਕਰਾਓ, ਪਰ ਜਿਹੜੇ ਉੱਥੇ ਨਿਆਣਿਆਂ ਨੂੰ ਜ਼ਰੂਰ ਛੁੱਟੀ ਕਰਾ ਕੇ ਇਹ ਚੀਜ਼ ਦੱਸੋ, ਉਹਨਾਂ ਨੂੰ ਦਿਖਾਉਣਾ ਹੁੰਦਾ ਵੀ ਇਹ ਇਤਿਹਾਸ ਦੀ ਚੀਜ਼ ਆ, ਇਤਿਹਾਸਕ ਚੀਜ਼ ਆ, ਵੀ ਇੱਥੇ ਪਹੁੰਚ ਕੇ ਜਿਹੜਾ ਉਹ ਤੁਸੀਂ ਜ਼ਰੂਰ ਜਿਹੜਾ ਉਹ ਸ਼ਾਮਲ ਹੋਵੋ। ਜੀ ਬਾਰ-ਬਾਰ ਸਰੋਤਿਆਂ ਨੂੰ ਦੱਸਦੇ ਜਾਈਏ, ਇਹ ਹਿਸਟੋਰਿਕ ਮਾਰਚ ਆ, ਮੇਰੇ ਖਿਆਲ ਨਾਲ ਦੁਨੀਆ 'ਚ ਪਹਿਲੀ ਵਾਰੀ ਹੋ ਰਿਹਾ। 350 ਮੀਲ ਦੇ ਕਰੀਬ ਤੁਰ ਕੇ ਜਿੱਥੇ ਜਾਣਾ ਆ ਸਿੰਘਾਂ ਸਿੰਘਣੀਆਂ ਨੇ। ਸੋ ਇਹ ਦੱਸਣ ਦੇ ਲਈ ਵੀ 40 ਸਾਲ ਹੋ ਗਏ ਆ ਸਾਨੂੰ ਜਿਹੜਾ ਇਨਸਾਫ ਨਹੀਂ ਮਿਲਿਆ, ਜੋ ਨਵੰਬਰ ਦੇ ਵਿੱਚ ਸਿੱਖਾਂ ਦਾ ਜੈਨੋਸਾਈਡ ਹੋਇਆ ਸੀ, ਕਤਲੇਆਮ ਹੋਇਆ ਸੀ। ਦੂਸਰਾ, ਕੱਲਾ ਭਾਰਤ ਦੇ ਵਿੱਚ ਨਹੀਂ, ਹੁਣ ਜਿਸ ਹਿਸਾਬ ਦੇ ਨਾਲ ਬਾਹਰਲੇ ਮੁਲਕਾਂ ਦੇ ਵਿੱਚ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਹੋ ਰਹੀ ਹੈਗੀ ਆ, ਟ੍ਰਾਂਸਨੈਸ਼ਨਲ ਰਿਪਰੈਸ਼ਨ, ਉਹਦੇ ਸੰਬੰਧ ਦੇ ਵਿੱਚ ਵੀ ਇਹ ਦੋਨੋਂ ਚੀਜ਼ਾਂ ਆ, ਸਿੱਖਾਂ ਦਾ ਜੈਨੋਸਾਈਡ ਤੇ ਡਰਦੇ ਨਹੀਂ, ਪਰ ਫਿਰ ਵੀ ਜਿਹੜਾ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ। ਬਿਲਕੁਲ ਬਿਲਕੁਲ। ਸੋ ਸਾਰਿਆਂ ਨੂੰ ਬੇਨਤੀ ਆ, ਵੱਧ ਤੋਂ ਵੱਧ ਜਿੰਨਾ ਵੀ, ਕੋਈ 1 ਦਿਨ ਤੁਰ ਸਕਦਾ, ਕੋਈ 1 ਘੰਟਾ ਤੁਰ ਸਕਦਾ, ਕੋਈ 30 ਮਿੰਟ ਤੁਰ ਸਕਦਾ। ਸੋ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹੈਗੇ ਆ ਉਹਨਾਂ ਨੇ। ਬਹੁਤ ਵਾਰ ਮੈਨੂੰ ਕਈ ਪੁੱਛਦੇ ਸੀ ਵੀ ਇਹ ਹਾਈਵੇ ਤੇ ਨਹੀਂ, ਬਿਲਕੁਲ ਹਾਈਵੇ ਤੇ ਨਹੀਂ, ਉਹ ਬਿਲਕੁਲ ਨਾਲ ਦੀ ਰਾਊਟ ਬਣੇ ਹੋਏ ਹੈਗੇ ਆ, ਉਹਨਾਂ ਨੇ ਵੈਬਸਾਈਟ ਤੇ ਪਾਇਆ ਹੋਇਆ ਵੀ ਆ। jakara.org/1984 ਮਾਰਚ, ਤੁਸੀਂ ਉੱਤੇ ਜਾ ਕੇ ਜਿਹੜਾ ਉਹ ਚੈੱਕ ਕਰ ਸਕਦੇ ਆ। ਹਾਈਵੇ ਦੇ ਨਾਲ ਜਿਹੜੀ ਵੀ ਸਭ ਤੋਂ ਨਜ਼ਦੀਕ ਸੜਕਾਂ ਹੁੰਦੀਆਂ ਆ ਉਹਦੇ ਉੱਤੇ ਉਹਨਾਂ ਨੇ ਜਿੱਥੇ ਵਾਕਿੰਗ ਕਰ ਸਕਦੇ ਆ, ਉੱਥੇ ਅਲਾਉਡ ਆ। CHP ਨੂੰ ਉਹਨਾਂ ਨੇ ਦੱਸਿਆ ਹੋਇਆ ਆ। ਬਾਕੀ ਸਾਰੇ ਜਿਹੜੇ ਪ੍ਰਬੰਧ ਉਹਨਾਂ ਨੇ ਕੀਤੇ ਆ, ਵੈਨ ਜਿਹੜੀਆਂ ਨਾਲ ਹੋਣਗੀਆਂ, ਤੁਸੀਂ ਥੋੜਾ ਚਿਰ ਤੁਰ ਕੇ ਵਿੱਚ ਬ੍ਰੇਕ ਵੀ ਲੈ ਸਕਦੇ ਆ। ਫਿਰ ਲਗਾਤਾਰ ਕੰਟੀਨਿਊਸ ਨਹੀਂ ਆ, ਕੋਈ 1-2 ਘੰਟੇ ਤੁਰ ਕੇ ਬ੍ਰੇਕ ਲਓ, 1-2 ਘੰਟੇ ਫਿਰ ਤੁਰੋ, ਫਿਰ ਬ੍ਰੇਕ ਲੈਣੀ। ਇਸ ਤਰੀਕੇ ਦੇ ਨਾਲ ਮੈਡੀਕਲ ਸਹੂਲਤ ਜਿਹੜੀ ਉਸ ਦੇ ਵਿੱਚ ਨਾਲ ਜਿਹੜੀ ਉੱਥੇ ਚੱਲਣੀ ਜਿਹੜੀ ਉਹ ਹੈਗੀ ਆ। ਸੋ ਜਿੱਥੇ ਵੀ ਪਹੁੰਚਣਾ, ਜਿੱਥੇ ਤਾਂ ਗੁਰੂ ਘਰ 'ਚ ਪਹੁੰਚਣਾ ਹੈ, ਉੱਥੇ ਤਾਂ ਰਿਹਾਇਸ਼ ਦਾ ਕੋਈ ਦਿੱਕਤ ਨਹੀਂ ਹੈ। ਤੇ ਫਿਰ ਜਿੱਥੇ ਲੋਕਲ ਉੱਥੇ ਪਹੁੰਚ ਰਹੇ ਆ, ਉਸ ਤੋਂ ਬਾਅਦ ਦੇ ਵਿੱਚ ਜਿਹੜੇ ਨਾਲ ਚੱਲ ਰਹੇ ਆ, ਉਹਦੇ ਲਈ ਕਹਿੰਦੇ ਵੀ ਇੱਧਰ ਹੋਟਲ ਜਿਹੜੇ ਆ ਉਹ ਬੁੱਕ ਕੀਤੇ ਜਾਣਗੇ, ਜਾਂ ਜੇ ਕੋਈ ਉਸ ਇਲਾਕੇ ਦੇ ਵਿੱਚ ਕੋਈ ਜਿਹੜਾ ਹੈਗਾ ਗੁਰੂ ਨਾਨਕ ਨਾਮ ਲੇਵਾ ਸਿੱਖ ਜਾਂ ਕੋਈ ਵੀ ਹੋਰ ਇਨਸਾਫ ਪਸੰਦ ਲੋਕ ਜੇ ਉਹ ਕੋਈ ਸੇਵਾ ਲੈਣੀ ਚਾਹੁੰਦੇ ਆ ਉੱਥੇ, ਤਾਂ ਉਹ ਵੀ ਉਹ ਜਿਹੜੀ ਸੇਵਾ ਕਰ ਸਕਦੇ ਆ। ਰਸਤੇ ਦੇ ਵਿੱਚ ਜੇ ਤੁਸੀਂ ਪਾਣੀ ਦਾ ਲੰਗਰ, ਕੋਈ ਏਦਾਂ ਦੀ ਜਿਹੜੀ ਚੀਜ਼ ਆ ਉਹ ਕਰਨਾ ਚਾਹੁੰਦੇ ਆ ਆਉਣ ਵਾਲਿਆਂ ਦੇ ਲਈ, ਤਾਂ ਉਸ ਦੇ ਵਿੱਚ ਜ਼ਰੂਰ ਆਓ। ਵੀਕ ਦੇ ਵਿੱਚ ਭਾਈ ਸੁੱਖਾ ਭਾਈ ਜਿੰਦਾ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਇਹ ਜਿਹੜੀ ਮਾਰਚ ਆ ਉਸ ਨੂੰ ਸ਼ੁਰੂਆਤ ਕੀਤੀ ਜਾ ਰਹੀ ਆ। ਨਿਰਭਉ ਤੇ ਨਿਆਂ ਮਾਰਚ ਕੱਲ ਨੂੰ ਇਸ ਦੀ ਸ਼ੁਰੂਆਤ ਹੋਣੀ ਆ ਬੇਕਰਸਫੀਲਡ ਤੋਂ, ਤੇ ਇਵੈਂਚੁਅਲੀ 1 ਨਵੰਬਰ ਤੱਕ ਇਸ ਨੇ ਸੈਕਰਾਮੈਂਟੋ ਕੈਪੀਟਲ ਤੱਕ ਜਿਹੜਾ ਉਹ ਪਹੁੰਚਣਾ ਹੈ। ਜਿਹੜੇ ਦੂਰ ਦਰਾਡੇ ਹੈਗੇ ਆ, ਹੋਰ ਮੁਲਕਾਂ ਦੇ ਵਿੱਚ ਹੈਗੇ ਆ, ਪੰਜਾਬੀ ਜਿਹੜੇ USA ਨੂੰ ਦੇਖ ਰਹੇ ਆ, ਸੁਣ ਰਹੇ ਆ, ਉਹਨਾਂ ਲਈ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਉਹ ਲਾਈਵ ਜਾਂ ਕੁਝ ਜਿਹੜੇ ਤੁਹਾਨੂੰ ਦਿਖਾਏ ਜਾ ਸਕਦੇ। ਬਿਲਕੁਲ ਜੀ। ਤੇ ਹੁਣ ਲੈਣੇ ਜੀ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।